ਜੇ ਸਪੌਟ ਮਾਰਕੀਟ ਦੀ ਗੱਲ ਕਰਦੇ ਜਾਈਏ ਉਹਦਾ ਕੀ ਸਥਿਤੀ ਹੈ ਇਸ ਟਾਈਮ? ਸਟਿਲ ਜਿਹੜੀ ਸਪੌਟ ਮਾਰਕੀਟ ਹੈਗੀ ਆ ਕਾਫੀ ਸਲੋ ਹੈਗੀ ਆ, ਕਾਫੀ ਡਾਊਨ ਹੈਗੀ ਆ। ਇੱਕ ਇੰਟਰਸਟਿੰਗ ਫੈਕਟ ਜਿਹੜਾ ਪਤਾ ਲੱਗਾ ਹੈਗਾ ਕਿ ਜਿਹੜੀ ਕੰਟਰੈਕਟ ਮਾਰਕੀਟ ਹੈਗੀ ਆ ਉਹਦੇ ਵਿੱਚ ਆਲਮੋਸਟ 30% ਪਲੱਸ ਦਾ ਡਰੋਪ ਆਇਆ ਹੈਗਾ ਜਿਹੜੀਆਂ ਹੁਣ ਬਿਡਸ ਜਾ ਰਹੀਆਂ ਹੈਗੀਆਂ। ਸੋ ਕਾਫੀ ਡਰੋਪ ਹੈਗਾ ਉਹਨਾਂ ਦੇ ਵਿੱਚ ਵੀ, ਪ੍ਰਾਈਸਿੰਗ ਦੇ ਵਿੱਚ ਵੀ, ਕਿਉਂਕਿ ਜਿਹੜੇ ਕੰਟਰੈਕਟ ਰੇਟਸ ਹੈਗੇ ਆ ਉਹ ਕਾਫੀ ਜਿਹੜੇ ਡਰੋਪ ਕੀਤੇ ਆ। ਸ਼ਿਪਰਸ ਕਾਫੀ ਇਸ ਵੇਲੇ ਜਿਹੜੇ ਆ ਉਹ ਮਤਲਬ ਕਿ ਉਸ ਬੇਸਿਸ ਤੇ ਹੈਗੇ ਕਿ ਸਪੌਟ ਮਾਰਕੀਟ ਦੇ ਚਲੋ ਰੇਟਸ ਬਹੁਤ ਥੋੜੇ ਹੈਗੇ। ਸੋ ਇਸ ਕਰਕੇ ਕੰਟਰੈਕਟਡ ਫਰੇਟ ਜਿਹੜਾ ਹੈਗਾ ਉਹਦੇ ਰੇਟ ਜਿਹੜੇ ਆ ਆਲਮੋਸਟ 30% ਦੇ ਕਰੀਬ, 25-30% ਦੇ ਕਰੀਬ ਜਿਹੜੇ ਆ ਉਹ ਬਿਲੋ ਮੰਗ ਰਹੇ ਹੈਗੇ ਆ। ਸੋ ਜਿਹੜਾ ਸਮਾਂ ਆ ਜਿੱਦਾਂ ਚੱਲ ਰਿਹਾ ਹੈਗਾ, ਕਾਸਟ ਆਫ ਆਪਰੇਸ਼ਨ ਜਿਹੜੀ ਆ ਉਹ ਸਕਾਈ ਰਾਕਟ ਕਰ ਰਹੀ ਆ, ਕਿਉਂਕਿ ਇਸ ਵੇਲੇ ਜਿਹੜਾ ਕਾਸਟ ਹੈਗੀ ਆ, ਚਾਹੇ ਤੁਸੀਂ ਟਰੱਕ ਪ੍ਰਾਈਸਿਸ ਲੈ ਲਓ, ਚਾਹੇ ਤੁਸੀਂ ਕੋਈ ਵੀ ਚੀਜ਼ ਦੀਆਂ ਕਾਸਟ ਹੈਗੀ ਆ, ਟਾਇਰਾਂ ਦੀ ਹੈਗੀ ਆ, ਫਿਊਲ ਦੀ ਹੈਗੀ ਆ, ਐਵਰੀਥਿੰਗ ਇਜ਼ ਗੋਇੰਗ ਅਪ। ਤੇ ਜਿਹੜੀਆਂ ਲੋਡ ਦੇ ਰੇਟਸ ਹੈਗੇ ਆ ਉਹ ਕੰਸਿਸਟੈਂਟਲੀ ਜਿਹੜੇ ਆ ਉਹ ਥੱਲੇ ਹੈਗੇ ਆ। ਖਾਸ ਕਰਕੇ ਜੇ ਮੈਂ ਕਹਾਂ ਵੀ ਇਸ ਵੇਲੇ ਨਵੇਂ ਟਰੱਕ ਦੀਆਂ ਪ੍ਰਾਈਸਿੰਗ ਜਿਹੜੀਆਂ ਹੈਗੀਆਂ, ਮਤਲਬ ਕਿ ਜਿਹੜੀ 1.5 ਸਾਲ ਪਹਿਲਾਂ ਜਿਹੜਾ ਟਰੱਕ 1,45,000 1,55,000 ਦੇ ਏੜ ਗੇੜ ਮਿਲਦਾ ਸੀਗਾ, ਇਸ ਵੇਲੇ ਉਹ 2 ਲੱਖ ਦੇ ਕਰੀਬ ਜਿਹੜਾ ਆ ਉਹ ਡੀਲਰਸ਼ਿਪ ਕਹਿ ਰਹੀ ਹੈਗੀ ਆ। ਸੋ 2 ਲੱਖ 2,10,000 ਦੇ ਕਰੀਬ, 1,99,000 ਕੁਛ ਇਹਦੇ ਕਰੀਬ ਕਹਿ ਰਹੀ ਆ। ਸੋ ਉਹ ਜਿਹੜੀਆਂ ਪ੍ਰਾਈਸਿੰਗ ਹੈਗੀਆਂ ਉਹ ਕਾਫੀ ਜ਼ਿਆਦਾ ਅਸਰ ਪਾਉਣਗੀਆਂ ਐਸਟ ਬੇਸਡ ਕੰਪਨੀਆਂ ਤੇ। ਔਰ ਜਿਹੜਾ ਰੌਲਾ ਹੈਗਾ ਇਸ ਵੇਲੇ ਕੰਟਰੈਕਟ ਰੇਟ ਥੱਲੇ ਜਾਣ ਦਾ, ਉਹ ਡੈਫੀਨੇਟਲੀ ਜਿਹੜੀਆਂ ਐਸਟ ਬੇਸਡ ਕੰਪਨੀਆਂ ਜਿਹੜੀਆਂ ਬਿਲਕੁਲ ਮਾਰਜਨ ਤੇ ਕੰਮ ਕਰ ਰਹੀਆਂ ਸੀਗੀਆਂ, ਬਹੁਤ ਲੋ ਮਾਰਜਨ ਦੇ ਉੱਤੇ ਸੀਗਾ ਇਸ ਵੇਲੇ ਉਹਨਾਂ ਦਾ ਕੰਮ, ਦੇ ਆਰ ਟਰਾਈਂਗ ਟੂ ਸਰਵਾਈਵ ਨਾ, ਤੇ ਉਹਨਾਂ ਦਾ ਇਸ ਵੇਲੇ ਜਿਹੜਾ ਆ ਉਹ ਕਾਫੀ ਔਖਾ ਹੋਣ ਵਾਲਾ ਕੰਮ ਆ। ਕਿਉਂਕਿ ਜੇ ਕੰਟਰੈਕਟਡ ਫਰੇਟ ਜਿਹੜਾ ਉਹ ਥੱਲੇ ਚਲਾ ਜਾਂਦਾ ਤਾਂ ਦੈਨ ਡੈਫੀਨੇਟਲੀ ਬਹੁਤ ਔਖਾ ਹੋ ਜਾਣਾ ਸਰਵਾਈਵ ਕਰਨਾ। ਇੱਕ ਟਾਈਮ ਦੇ ਉੱਤੇ ਜਦੋਂ ਆਪਾਂ ਦੇਖ ਰਹੇ ਸੀਗੇ ਵੀ ਜਦੋਂ ਪ੍ਰਾਈਸਾਂ ਕਿਤੇ ਤਾਂ ਜਾ ਰਹੀਆਂ ਠਾਂ ਜਾ ਰਹੀਆਂ ਸੀ, ਉਦੋਂ ਸਾਰੇ ਕਹਿੰਦੇ ਸੀ ਵੀ ਜਿਹੜੇ ਕੰਟਰੈਕਟ ਰੇਟਸ ਆ ਉਹ ਇਵੈਂਚੁਅਲੀ ਸਰਵਾਈਵ ਕਰਨਗੇ। ਪਰ ਹੁਣ ਜਿੱਦਾਂ ਤੁਸੀਂ ਕਹਿ ਰਹੇ ਆ ਜੇ ਉਹ ਵੀ ਥੱਲੇ ਨੂੰ ਜਾਣਗੇ ਤਾਂ ਫਿਰ ਇਹਨਾਂ ਕੰਟਰੈਕਟਸ ਦਾ ਫਿਰ ਕੀ ਮਤਲਬ ਕੀ ਰਹਿ ਜਾਂਦਾ ਆ? ਉਹ ਫਿਰ ਇਵੈਂਚੁਅਲੀ ਜਿਹੜਾ ਪੇ ਕਰ ਰਿਹਾ ਹੈ ਉਹਦੇ ਤੇ ਹੀ ਸਾਰਾ ਕੁਝ ਡਿਪੈਂਡ ਆ। ਕੰਟਰੈਕਟ ਫਰੇਟ ਰਾਜਕਰਨ ਜਿਹੜਾ, ਕਿਉਂਕਿ ਜਿਹੜਾ ਸਪਾਟ ਪ੍ਰਾਈਸਿਸ ਹੈਗੀਆਂ ਉਹ ਕਾਫੀ ਲੰਮੀਆਂ ਚਲੀਆਂ ਗਈਆਂ ਲੋ, ਪਿਛਲੇ ਸਾਲ ਫਰਵਰੀ ਦੀਆਂ ਥੱਲੇ ਨਹੀਂ ਜਾਂਦੀਆਂ ਹੈਗੀਆਂ ਔਰ ਦੇ ਕੈਪਟ ਔਨ ਗੋਇੰਗ ਡਾਊਨ, ਠੀਕ ਹੈ ਨਾ। ਤੇ ਜਿਹੜਾ ਕੰਟਰੈਕਟਡ ਫਰੇਟ ਹੁੰਦਾ ਆ ਉਹ ਜਦੋਂ ਅੱਗੇ ਸੀਜ਼ਨਲ ਹੁੰਦਾ ਸੀਗਾ, ਤੇ ਸੀਜ਼ਨਲ ਟਾਈਮ ਤੇ ਕੰਟਰੈਕਟਡ ਫਰੇਟ ਜਿਹੜਾ ਸੀਗਾ ਬਾਈ ਦਾ ਟਾਈਮ ਉਹ ਸੋਚਦਾ ਸੀਗਾ ਸ਼ਿਪਰ ਥੱਲੇ ਲੈ ਕੇ ਜਾਣ, ਉਹਨਾਂ ਦੇਰ ਨੂੰ ਸਪਾਟ ਪ੍ਰਾਈਸਿਸ ਵੱਧ ਜਾਂਦੀਆਂ ਸੀਗੀਆਂ ਤੇ ਫਿਰ ਕੰਟਰੈਕਟਡ ਫਰੇਟ ਉੱਥੇ ਰਹਿੰਦਾ ਸੀਗਾ। ਸੋ ਅਪ ਐਂਡ ਡਾਊਨ ਚੱਲਦਾ ਰਹਿੰਦਾ ਸੀਗਾ। ਪਰ ਹੁਣ ਐਰਕੀ ਡਾਊਨਫਾਲ ਐਡਾ ਲੰਮਾ ਆ ਕਿ ਜਿਹਦੇ ਵਿੱਚ ਕੰਟਰੈਕਟਡ ਫਰੇਟ ਜਿਹੜਾ ਆ ਉਹ ਵੀ ਜਿਹੜੇ ਸ਼ਿਪਰਸ ਹੈਗੇ ਆ ਦੇ ਆਰ ਅਗਰੈਸਿਵ ਹੈਗੇ ਆ ਕਿ ਜੇ ਕੰਟਰੈਕਟਡ ਫਰੇਟ ਜਾ ਰਿਹਾ, ਆਪਣਾ ਸਪਾਟ ਰੇਟ ਇੰਨਾ ਥੱਲੇ ਜਾ ਰਿਹਾ ਹੈਗਾ, ਆਬਵੀਅਸਲੀ ਉਹ ਬਾਹਰ ਮਾਰਕੀਟ ਦੇ ਵਿੱਚ ਜਿਹੜੇ ਆਪਣੇ ਪ੍ਰਾਈਸਿੰਗ ਹੈਗੀਆਂ ਜਾਂ ਜਿਹੜੇ ਲੋਡ ਹੈਗੇ ਆ ਉਹ ਜੇ ਸਸਤੇ ਭਾਅ ਨਾਲ ਕਵਰ ਕਰ ਸਕਦੇ ਆ ਤੇ ਕਿਉਂ ਲੈ ਕੇ ਜਾਣਗੇ, ਹੈ ਨਾ, ਉਹਨੂੰ ਕਿਉਂ ਕੰਟਰੈਕਟ ਦੇ ਵਿੱਚ ਪਾਉਣਗੇ, ਆਪਣੇ ਆਪ ਨੂੰ ਕਿਉਂ ਬੰਨਣਗੇ। ਸੋ ਇਸ ਕਰਕੇ ਜਿਹੜਾ ਕੰਟਰੈਕਟਡ ਫਰੇਟ ਆ ਉਹ ਇੰਨਾ ਥੱਲੇ ਨਹੀਂ ਸੀ ਜਾਂਦਾ ਹੁੰਦਾ ਜੇ ਤੁਹਾਡਾ ਜਿਹੜਾ ਸਪਾਟ ਮਾਰਕੀਟ ਉਹ ਜਾਇਜ਼ ਦੇ ਥੱਲੇ ਨਾ ਰਹੇ। ਪਰ ਜਿਹੜਾ ਸਪਾਟ ਮਾਰਕੀਟ ਜਾਇਜ਼ ਦੇ ਥੱਲੇ ਰਹੀ, ਇਸ ਕਰਕੇ ਕੰਟਰੈਕਟ ਫਰੇਟ ਤੇ ਵੀ ਫਰਕ ਪੈਣਾ। ਪਰ ਕੰਟਰੈਕਟ ਫਰੇਟ ਜਿਹੜਾ ਆ ਉਹਦਾ ਫਰਕ ਜਿਹੜਾ ਆ ਉਹ ਹੁਣ ਜਿਹੜੀਆਂ ਐਸਿਡ ਬੇਸਡ ਕੰਪਨੀਆਂ ਜਿਹੜੀਆਂ ਕਿ ਆਪਣਾ ਫਲੀਟ ਰਨ ਕਰਦੀਆਂ ਉਹਨਾਂ ਦੇ ਉੱਤੇ ਡੈਫੀਨੇਟਲੀ ਅਸਰ ਪਊਗਾ, ਕਿਉਂਕਿ ਉਹਨਾਂ ਨੂੰ ਉਹ ਬਹੁਤ ਉਹਨਾਂ ਦੇ ਵਿੱਚ ਕੰਪਨੀਆਂ ਐਸੀਆਂ ਹੈਗੀਆਂ ਜਿਹੜੀਆਂ ਲੋ ਮਾਰਜਨ ਤੇ ਕੰਮ ਕਰਦੀਆਂ ਸੀਗੀਆਂ, ਜਿਨ੍ਹਾਂ ਦੇ ਕੋਲ ਵੋਲਿਊਮ ਸੀਗੀ ਲੇਕਿਨ ਮਾਰਜਨ ਲੋ ਸੀਗਾ ਪਰ ਟਰੱਕ ਦਾ। ਸੋ ਉੱਥੇ ਹੁਣ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲੂਗਾ ਜੀ। ਸੋ ਬਿਲਕੁਲ ਉਬਰ ਫਰੇਟ ਨੇ ਐਕਸਪੈਕਟ ਕੀਤਾ ਹੈ ਵੀ ਬ੍ਰੌਡ ਬੇਸਡ ਵੋਲਿਊਮ ਰਿਸੈਸ਼ਨ 2023 ਚ ਹੈਗਾ। ਜੇ ਦੇਖਿਆ ਜਾਵੇ ਟਰੱਕਿੰਗ ਅਥਾਰਟੀ ਦੀ ਰੈਵੋਕੇਸ਼ਨਸ, ਇਹ ਜ਼ਰੂਰ ਇਹਦੇ ਬਾਰੇ ਥੋੜਾ ਜਿਹਾ ਡਿਸਕਸ ਕਰਿਓ। ਇੰਨੀ ਜ਼ਿਆਦਾ ਕਹਿੰਦੇ ਵੱਧ ਗਈ ਆ, ਇੰਨੀ ਕਦੇ ਦੇਖੀ ਨਹੀਂ। ਜੇ ਨਵੀਂ ਅਥਾਰਟੀਜ਼ ਦੇਖੀਆਂ ਜਾਣ ਤੇ ਉਹ ਇੱਕ ਟਾਈਮ ਦੇ ਉੱਤੇ 2000 ਆਪਾਂ ਕਹਿ ਸਕਦੇ ਹਾਂ 21 ਦੇ ਐਂਡ ਤੱਕ 14 ਤੇ 12,000 ਦੇ ਕਰੀਬ ਸੀਗੀਆਂ। ਤੇ ਜੇ ਹੁਣ ਨੈਟ ਰੈਵੋਕੇਸ਼ਨਸ ਦੇਖੀਆਂ ਜਾਣ ਅਥਾਰਟੀਜ਼ ਦੀਆਂ, ਉਹ ਆਲਮੋਸਟ ਜੋ 8,000 ਦੇ ਕਰੀਬ ਆ ਗਈਆਂ। ਦੇਖੋ ਜੀ, ਜਿਹੜਾ ਮੈਂ ਅੱਗੇ ਵੀ ਆਪਾਂ ਸ਼ਾਇਦ ਪਿਛਲੇ ਵੀਕਾਂ ਦੇ ਵਿੱਚ ਗੱਲ ਕੀਤੀ ਸੀਗੀ ਕਿ ਜਿਹੜਾ ਆਪਣਾ ਟਾਈਮ ਹੈਗਾ
ਨਾਰਮਲ ਈਅਰਲੀ ਬੇਸਿਸ ਦੇ ਉੱਤੇ ਜੇ ਪਿਛਲੇ 10 ਸਾਲਾਂ ਦਾ ਰੈਕਡ ਦੇਖਿਆ ਜਾਵੇ ਤੇ ਤਕਰੀਬਨ 3-4 ਹਜ਼ਾਰ ਕੰਪਨੀਆਂ ਐਵਰੀ ਈਅਰ ਖੁੱਲਦੀਆਂ ਸੀਗੀਆਂ ਤਾਂ ਆਲਮੋਸਟ ਲਾਈਕ 40% ਦੇ ਕਰੀਬ ਜਿਹੜੀਆਂ ਕੰਪਨੀਆਂ ਉਹ ਬੰਦ ਹੋ ਜਾਂਦੀਆਂ ਸੀ ਉਹਨਾਂ ਦੇ ਵਿੱਚੋਂ। ਸੋ ਜੋ ਇਹ ਟ੍ਰੈਂਡ ਸੀਗਾ ਇਹ ਪਿਛਲੇ 10 ਸਾਲ ਦਾ ਚੱਲ ਰਿਹਾ ਸੀਗਾ। 2021 ਦੇ ਵਿੱਚ ਜਿਹੜੀਆਂ ਐਵਰੇਜ 3 ਤੋਂ 4 ਹਜ਼ਾਰ ਕੰਪਨੀਆਂ ਖੁੱਲਦੀਆਂ ਸੀਗੀਆਂ 2021 ਦੇ ਵਿੱਚ 50,000 ਕੰਪਨੀਆਂ ਖੁੱਲੀਆਂ, ਠੀਕ ਹੈ ਜੀ। ਸੋ ਹੁਣ ਜੇ 40% ਪਤਾ ਲੈ ਕੇ ਚੱਲੀਏ 50,000 ਦਾ 40% ਤੇ ਤੁਸੀਂ ਆਪ ਦੇਖ ਲਓ ਵੀ ਇਹ ਜਿਹੜੀ ਇਸ ਵੇਲੇ ਐਲੀਮੀਨੇਸ਼ਨ ਹੈ ਕੰਪਨੀਆਂ ਦੀ ਆ ਜਿਹੜੀ ਬੰਦ ਹੋਣ ਦੀ ਰਫ਼ਤਾਰ ਹੈ ਉਹ ਕਿੰਨੀ ਕੁ ਤੇਜ਼ ਹੋਊਗੀ ਔਰ ਕਿੰਨੀ ਵੱਡੀ ਹੋਊਗੀ ਕਿ ਜਿਹੜੀਆਂ ਕੰਪਨੀਆਂ ਬੰਦ ਹੋਣਗੀਆਂ ਜੇ 40% ਦਾ ਐਵਰੇਜ ਲੈ ਕੇ ਚੱਲੀਏ ਉਹਦੇ ਵਿੱਚ। ਪਰ 40% ਨਾਲੋਂ ਜ਼ਿਆਦਾ ਐਵਰੇਜ ਹੋਊਗੀ ਯਾਰ ਕੀ, ਕਿਉਂਕਿ ਕੰਪਨੀਆਂ ਬਹੁਤ ਜ਼ਿਆਦਾ ਸਪੀਡ ਦੇ ਨਾਲ ਖੁੱਲੀਆਂ ਸੀਗੀਆਂ ਔਰ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਜ਼ਿਆਦਾ ਜਿਹੜਾ ਅਸਰ ਪੈਣ ਵਾਲਾ ਹੈ। ਕੌਨਵੇ ਨੇ ਵੀ ਆਪਣੀ ਰੀਸਟਰਕਚਰਿੰਗ ਕੀਤੀ ਆ, ਲੇ ਆਫ ਕੀਤੇ ਆ, ਉਹਨਾਂ ਨੇ ਅਟਲਾਂਟਾ ਆਫਿਸ ਕਲੋਜ਼ ਕਰ ਦਿੱਤਾ ਹੈਗਾ ਇਸ ਵੇਲੇ। ਸੋ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਉਹਦੇ ਵਿੱਚ ਇਹ ਟ੍ਰੈਂਡ ਸ਼ੁਰੂ ਹੋ ਰਿਹਾ ਹੈਗਾ ਕਿਉਂਕਿ ਜਿਹੜਾ ਇਹਨੂੰ ਕਰਨਾ ਨਾ ਸਸਟੇਨ ਕਰਨਾ ਆ। ਅਗੇਨ ਫਿਊਲ ਪ੍ਰਾਈਸਿੰਗ ਅਪ ਆ, ਟਾਇਰ ਪ੍ਰਾਈਸਿੰਗ ਅਪ ਆ, ਠੀਕ ਆ, ਬਾਕੀ ਤੁਹਾਡੇ ਖਰਚੇ ਸਾਰੇ ਅਪ ਹੈਗੇ ਆ। ਸੋ ਇੰਸ਼ੋਰੈਂਸ ਜਿਹੜੀ ਆ ਕਾਸਟ ਬਹੁਤ ਅਪ ਹੈਗੀ ਆ। ਸੋ ਟੂ ਮੇਨਟੇਨ ਦ ਟਰੱਕ, ਟੂ ਰਨ ਦ ਟਰੱਕ, ਜੇ ਤੁਹਾਡਾ ਤੁਸੀਂ $2 ਦਾ ਤੁਹਾਡਾ ਕਾਸਟ ਆ ਰਹੀ ਹੈਗੀ ਆ, $1.90 95 ਸੈਂਟ ਦੀਆਂ $2 ਦੀ ਕਾਸਟ ਆ ਰਹੀ ਆ ਤੇ ਜੇ ਤੁਸੀਂ 2.10 ਦੇ ਉੱਤੇ ਕੰਮ ਕਰ ਰਹੇ ਹੈਗੇ ਜਾਂ 2.20 ਤੇ ਕੰਮ ਕਰ ਰਹੇ ਹੈਗੇ, 20 ਸੈਂਟ ਪਰ ਮਾਈਲ ਦੇ ਉੱਤੇ ਕੰਮ ਕਰ ਰਹੇ ਆ ਤੇ ਫਿਰ ਉਹਦੇ ਬਾਅਦ ਦੇ ਵਿੱਚ ਤੁਹਾਡੀਆਂ ਜਿਹੜੀਆਂ ਜੇ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਉੱਦਾਂ ਦੀਆਂ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ ਤੇ ਉਹਦੇ ਕਰਕੇ ਫਿਰ ਜਿਹੜਾ ਲੋ ਪ੍ਰੋਫਿਟ ਮਾਰਜਨ ਆ ਉਹ ਬਿਲਕੁਲ ਹੀ ਐਲੀਮੀਨੇਟ ਆ। ਪਰ ਇਸ ਵੇਲੇ ਜਿਹੜੀਆਂ ਕਾਫੀ ਕੰਪਨੀਆਂ ਨਾਲ ਮੇਰੀ ਗੱਲ ਹੋਈ ਆ ਜਿਹੜੀਆਂ ਕਿ ਲਾਸਟ ਈਅਰ ਦੇ ਵਿੱਚ ਜਿਹੜੀਆਂ ਕਹਿ ਰਹੀ ਸੀ, ਜਿਹੜੀਆਂ ਐਸਿਡ ਬੇਸਡ ਕੰਪਨੀਆਂ ਹੈਗੀਆਂ ਜਿਨ੍ਹਾਂ ਦੀ ਆਪਣੀ ਫਲੀਟ ਆ 100 200 300 ਟਰੱਕ ਵਾਲੀਆਂ ਕੰਪਨੀਆਂ ਜਿਹੜੀਆਂ, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਾਡਾ ਪ੍ਰੋਫਿਟ ਮਾਰਜਨ ਜਿਹੜਾ ਆ ਬਹੁਤ ਮਹੀਨਿਆਂ ਦੇ ਵਿੱਚ ਬਿਲੋ ਆਪਣਾ ਨੈਗੇਟਿਵ ਗਿਆ ਹੈਗਾ। ਸੋ ਦੇ ਆਰ ਮਤਲਬ ਕਿ ਉਹ ਆਪਣੇ ਪੱਲਿਓਂ ਪੈਸੇ ਜਿਹੜੇ ਲਾ ਕੇ ਕੰਪਨੀ ਚੱਲਦਾ ਰੱਖ ਰਹੇ ਹੈਗੇ ਆ। ਸੋ ਜੇ ਉਹ ਕੰਪਨੀਆਂ ਲਾਸਟ ਈਅਰ ਇੱਦਾਂ ਦੀਆਂ ਸੀਗੀਆਂ ਤੇ ਇਸ ਸਾਲ ਉਹਨਾਂ ਕੰਪਨੀਆਂ ਦਾ ਤੁਸੀਂ ਆਪ ਸੋਚ ਸਕਦੇ ਵੀ ਜੇ ਕੰਟਰੈਕਟ ਫਰੇਟ ਵੀ ਥੱਲੇ ਜਾਂਦਾ ਤੇ ਫਿਰ ਉਹਨਾਂ ਕੰਪਨੀਆਂ ਦਾ ਕੀ ਹਾਲ ਹੋ ਸਕਦਾ। ਜੀ ਸੋ ਬਿਲਕੁਲ ਉਬਰ ਫਰੇਟ ਦੇ ਸੀਨੀਅਰ ਇਕੋਨੋਮਿਸਟ ਆ ਮਾਜ਼ਿਨ ਦਨਾਫ, ਉਹਨਾਂ ਨੇ ਇਹ ਕਿਹਾ ਵੀ 2022 ਦੇ ਵਿੱਚ ਜੋ ਰਿਸੈਸ਼ਨ ਸੀ ਟਰੱਕਿੰਗ ਇੰਡਸਟਰੀ ਦਾ ਉਹ ਮੋਸਟਲੀ ਸਪੌਟ ਮਾਰਕੀਟ ਨੂੰ ਸੀਗਾ। ਹੁਣ ਉਹ ਸਪੌਟ ਮਾਰਕੀਟ ਤੋਂ ਕੰਟਰੈਕਟ ਮਾਰਕੀਟ ਵੱਲ ਵੀ ਆ ਗਿਆ ਹੈਗਾ। ਬਹੁਤ ਸਾਰੇ ਫੈਕਟਰਸ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ। ਤੀਜਾ ਚੌਥਾ ਕੁਆਰਟਰ ਤਾਂ ਬਾਹਲਾ ਹੀ ਬੁਰਾ ਗਿਆ ਹੈਗਾ। ਸੋ 3 ਮੇਨ ਰੀਜ਼ਨ ਜਿਹੜੀ ਇੱਕ ਤਾਂ ਗੈਸ ਪ੍ਰਾਈਸਿਸ ਨੂੰ ਲੈ ਕੇ ਤੇ ਤੁਸੀਂ ਦੱਸਿਆ ਹੀ ਆ, ਬਾਕੀ ਲੋ ਸਪੌਟ ਰੇਟਸ ਹੈਗੇ ਆ, ਡੀਜ਼ਲ ਪ੍ਰਾਈਸ ਦੀ ਕਾਸਟ ਬਹੁਤ ਆ, ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦੇ ਆ। ਸੋ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਆ, ਇੰਡੀਪੈਂਡੈਂਟ ਆਪਰੇਟਰਸ ਆ, ਉਹਨਾਂ ਲਈ ਚਲਾਉਣਾ ਜਿਹੜੇ ਛੋਟੇ ਵੀ ਆ ਬਹੁਤ ਜਿਹੜਾ ਇਸ ਟਾਈਮ ਇੱਕ ਤਰ੍ਹਾਂ ਨਾਲ ਅਨਪ੍ਰੋਫਿਟੇਬਲ ਹੀ ਆ ਵੀ ਬਿਨਾਂ ਕੋਈ ਕਿਸੇ ਪੈਸੇ ਕੱਢਿਆ ਤੋਂ ਹੀ ਕੋਲੋਂ ਪਾ ਚਲਾਉਣ ਗਈ ਆ ਵਾਲਾ ਜੀ। ਕੰਮ ਹੁਣ ਤਾਂ ਇਦਾਂ ਜਿਹੜਾ ਉਹ ਲੱਗ ਰਿਹਾ, ਹੁਣ ਦੇਖੋ ਜਿਨ੍ਹਾਂ ਦੇ ਇਕਵਿਪਮੈਂਟ ਦੇ ਕਾਸਟ ਪੂਰੇ ਹੋਏ ਆ, ਜਿਨ੍ਹਾਂ ਦੀ ਉਹ ਵਾਲੀ ਪੇਮੈਂਟ ਨਹੀਂ ਆ, ਉਹ ਤਾਂ ਮੇ ਵੀ ਆਪਣਾ ਪ੍ਰੋਫਿਟ ਮਾਰਜਨ ਦੇ ਵਿੱਚ ਥੋੜਾ ਬਹੁਤਾ ਸਰਵਾਈਵ ਕਰ ਜਾਣਗੇ। ਜਿਨ੍ਹਾਂ ਨੇ ਇਹ ਪ੍ਰਾਈਸ ਵੀ ਕੱਢਣਾ ਆ, ਕਿਸ਼ਤ ਵੀ ਕੱਢਣੀ ਆ ਤੇ ਫਿਰ ਵਿੱਚੋਂ ਕਹਿਣਾ ਵੀ ਕਮਾਈ ਵੀ ਕਰਨੀ ਆ। ਸੋ ਦੈਟਸ ਬੇਸਿਕਲੀ ਲੀਡਿੰਗ ਟੂ ਵੀ ਫਿਰ ਤਾਂ ਭਾਈ ਤੁਹਾਨੂੰ ਅਨਰੈਗੂਲੇਟਡ ਜਾਂ ਇਲੀਗਲ ਫਿਰ ਚਲਾਉਣ ਵੱਲ ਨੂੰ ਉਹ ਧੱਕਦਾ ਹੀ ਧੱਕਦਾ। ਤੇ ਉਦੋਂ ਆਪਾਂ ਦੱਸਦੇ ਹੀ ਰਹੇ ਹਾਂ ਵੀ ਭਾਈ ਇੰਨੀਆਂ ਮਹਿੰਗੀਆਂ ਚੀਜ਼ਾਂ ਉਸ ਟਾਈਮ ਦੇ ਉੱਤੇ ਨਾ ਲਓ ਤੇ ਸਥਿਤੀ ਜਿਹੜੀ ਉਹ ਬੈਡ ਹੋਊਗੀ। ਉੱਦਾਂ ਹੀ ਖਬਰ ਇਹ ਆ ਰਹੀ ਹੈ ਨਾਲ ਹੀ ਵੀ ਜਿਹੜੇ ਟ੍ਰੇਲਰਸ ਦੇ ਜਿਹੜੇ ਆਰਡਰ ਆ ਉਹ ਜਨਵਰੀ ਦੇ ਵਿੱਚ ਕਾਫੀ ਸਲੋ ਹੋ ਗਏ। ਜੀ ਬਿਲਕੁਲ, ਆਰਡਰਸ ਸਾਰੇ ਪਾਸੇ ਸਲੋ ਹੈਗੇ ਆ ਕੁਛ ਤੇ ਜਿਹੜਾ ਇਸ ਵੇਲੇ ਕੰਮ ਹੈਗਾ ਕਿ ਪ੍ਰਾਈਸਿੰਗ ਅਗੇਨ ਜਿਹੜੇ ਆਰਡਰ ਸਲੋ ਹੋਣ ਦਾ ਰੀਜ਼ਨ ਇਹ ਹੈਗਾ ਕਿ ਫਰੇਟ ਦੀ ਪ੍ਰਾਈਸਿੰਗ ਐਬਵੀਅਸਲੀ ਆਪਾਂ ਗੱਲ ਕਰ ਰਹੇ ਹਾਂ ਕਿ ਬਹੁਤ ਥੋੜੀ ਹੈਗੀ ਆ ਔਰ ਉਹਦੇ ਜਿਹੜੇ ਕਾਸਟ ਆਫ ਇਕਵਿਪਮੈਂਟ ਹੈਗਾ ਉਹ ਵੀ ਜ਼ਿਆਦਾ ਹੈਗਾ ਐਜ਼ ਕੰਪੇਅਰ ਟੂ 2 years ago, ਠੀਕ ਹੈ ਨਾ। ਹੁਣ ਜਿਹੜੀ ਪ੍ਰਾਈਸਿੰਗ ਅੱਜ 2 ਸਾਲ ਪਹਿਲਾਂ, ਜਿੱਦਾਂ ਆਪਾਂ ਕਾਫੀ ਪਿਛਲੇ ਪ੍ਰੋਗਰਾਮਾਂ 'ਚ ਵੀ ਗੱਲ ਕੀਤੀ ਆ ਕਿ 2 ਸਾਲ ਪਹਿਲਾਂ ਆਪਣੀ 32,000 ਦੀ ਪ੍ਰਾਈਸ ਸੀਗੀ, ਠੀਕ ਹੈ ਨਾ, ਟ੍ਰੇਲਰ ਦੀ, ਜਾਂ 35,000 ਹਾਈਐਸਟ ਪ੍ਰਾਈਸ ਸੀਗੀ ਡਰਾਈ ਟ੍ਰੇਲਰ ਦੀ। ਉਹ ਵੱਧ ਕੇ ਆਪਾਂ ਪਿਛਲੇ 1.5 ਸਾਲ ਦੇ ਵਿੱਚ 70-80,000 ਤੱਕ ਚਲੀ ਗਈ। ਹੁਣ ਉਹ ਡੀਲਰ ਜਿਹੜੇ ਆ ਉਹ ਘਟਾ ਕੇ ਦੇ ਆਰ ਬ੍ਰਿੰਗ ਇਟ ਟੂ 50,000 ਹੈ ਨਾ, ਕਿ ਅਸੀਂ ਤਾਂ 70,000-80,000 ਤੋਂ ਪ੍ਰਾਈਸ ਘਟਾ ਕੇ ਅਸੀਂ 50,000 ਕਰਤੀ ਹੈ, ਪ੍ਰਾਈਸਾਂ ਘਟ ਗਈਆਂ। ਪਰ ਫਿਰ ਵੀ ਦੇਖੋ ਨਾ ਕਿ 35,000 ਨਾਲੋਂ ਤਾਂ ਫਿਰ 50,000 ਤਾਂ ਫਿਰ 15,000 ਜ਼ਿਆਦਾ ਹੀ ਹੈ ਨਾ, ਜ਼ਿਆਦਾ ਹੀ ਆ। ਹੁਣ ਜਿਹੜੀ ਸਪੀਡ ਦੇ ਨਾਲ ਪ੍ਰਾਈਸਾਂ ਪਿਛਲੇ 10 ਸਾਲਾਂ ਦੇ ਵਿੱਚ ਟਰੱਕਾਂ ਦੀਆਂ ਜਾਂ ਟ੍ਰੇਲਾਂ ਦੀਆਂ ਵਧੀਆਂ ਸੀਗੀਆਂ,
ਉਹ ਸਪੀਡ ਤੋਂ ਕਿਤੇ ਜ਼ਿਆਦਾ 1 ਸਾਲ ਦੇ ਵਿੱਚ ਪ੍ਰਾਈਸਾਂ ਵੱਧ ਗਈਆਂ। ਔਰ ਫਿਰ ਮੈਂ ਬਾਰ-ਬਾਰ ਇਹ ਪਿਛਲੇ ਕਈ ਪ੍ਰੋਗਰਾਮਾਂ 'ਚ ਗੱਲ ਕਹੀ ਸੀਗੀ ਕਿ ਜਦੋਂ ਅਫੋਰਡੇਬਿਲਿਟੀ ਤੁਹਾਡੀ ਹੋ ਜਾਂਦੀ ਆ, ਜਦੋਂ ਤੁਸੀਂ ਅਫੋਰਡੇਬਿਲਿਟੀ ਦਿਖਾ ਦਿੰਦੇ ਆ ਕਿਸੇ ਨੂੰ, ਸੈਲਰ ਨੂੰ ਤੁਸੀਂ ਅਫੋਰਡੇਬਿਲਿਟੀ ਦਿਖਾਉਂਦੇ ਕਿ ਮੈਂ ਅਫੋਰਡ ਕਰ ਸਕਦਾ, ਤੇ ਸੈਲਰ ਫਿਰ ਉਹ ਪ੍ਰਾਈਸ ਮੰਗੂਗਾ ਤੁਹਾਡੇ ਕੋਲੋਂ, ਫਿਰ ਸੈਲਰ ਨੇ ਉੱਤੋਂ ਘਟਣਾ ਨਹੀਂ ਹੈਗਾ। ਸੋ ਇਹ ਆਪਾਂ ਪਿਛਲੇ ਟਾਈਮਾਂ ਦੇ ਵਿੱਚ ਗੱਲ ਕੀਤੀ ਸੀਗੀ ਕਿ ਪ੍ਰਾਈਸਾਂ ਇੰਨੀਆਂ ਵੱਧ ਗਈਆਂ, ਵਧਾਤੀਆਂ ਅਸੀਂ ਔਰ ਇੰਨੀਆਂ ਪ੍ਰਾਈਸਾਂ ਦੇਤੀਆਂ। ਹੁਣ ਜਿਹੜਾ ਸੈਲਰ ਹੈਗਾ ਉਹਦੇ ਕੋਲੋਂ ਵਾਪਸ ਉਹਨਾਂ ਓਰੀਜਨਲ ਪ੍ਰਾਈਸਾਂ ਦੇ ਜਾਂ ਉਹਨਾਂ ਦੇ ਲਾਗੇ ਛਾਗੇ ਵੀ ਜਾਣਾ ਜਿਹੜਾ ਉਹ ਬਹੁਤ ਮੁਸ਼ਕਲ ਹੈਗਾ। ਜੀ ਨਹੀਂ, ਬਿਲਕੁਲ ਜਿਹੜੀਆਂ ਇੱਦਾਂ ਕਈ ਪ੍ਰਾਈਸਿਸ ਵੱਧ ਜਾਂਦੀਆਂ ਫਿਰ ਮੁੜ ਕੇ ਥੱਲੇ ਕਿੱਥੇ ਆਉਂਦੀਆਂ। ਅਤੇ ਸਰੋਤੇ ਜੇ ਤੁਸੀਂ ਵੀ ਕਾਲ ਕਰਕੇ ਕੁਛ ਸਵਾਲ ਪੁੱਛਣਾ ਚਾਹੁੰਦੇ ਹੋ, ਤੁਸੀਂ ਕੋਈ ਆਪਣੇ ਜਿਹੜਾ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਟਰੱਕਿੰਗ ਦੇ ਨਾਲ, ਕੋਈ ਟੈਕਨੀਕਲ ਸਵਾਲ ਆ ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰਕੇ ਆਪਣੇ ਸਵਾਲ ਜਿਹੜੇ ਉਹ ਤੁਸੀਂ ਪੁੱਛ ਸਕਦੇ ਹੈਗੇ ਆ। ਕੌਨਵੇ ਵਾਲੇ ਕਹਿੰਦੇ ਵੀ ਰੀਸਟਰਕਚਰਿੰਗ ਕਰ ਰਹੇ ਸੀਗੇ ਅਤੇ ਉਹਦੇ ਨਾਲ ਅਟਲਾਂਟਾ ਦਾ ਉਹਨਾਂ ਨੇ ਆਫਿਸ ਵੀ ਬੰਦ ਕਰ ਲਿਆ ਅਤੇ ਕੁਛ ਲੇ ਆਫਸ ਵੀ ਜਿਹੜੀ ਉਹਦੇ ਵਿੱਚ ਆਈਆਂ ਨੇ ਹੁਣ। ਜੀ ਰਾਜਨ, ਮੈਂ ਉੱਥੇ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਹੋਰ ਗੱਲ ਕਰਦੇ ਹਾਂ ਕਿ ਫੈਡਰਲ ਮੋਟਰ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਆ ਕਾਫੀ ਦੇਰ ਤੋਂ ਇਹ ਗੱਲ ਕੀਤੀ ਜਾ ਰਹੀ ਸੀ ਜਿਹੜਾ ਕੰਪਨੀਆਂ ਨੂੰ ਇਹ ਉਹਨਾਂ ਦਾ ਡਿਟਰਮਿਨ ਕਰਨਾ ਕਿ ਕੰਪਨੀ ਆਪਰੇਟੇਬਲ ਹੈਗੀ ਆ ਜਾਂ ਉਹ ਹੈਲਥੀ ਹੈਗੀ ਆ ਜਾਂ ਉਹਦੇ ਵਿੱਚ ਜਿਹੜੀ ਕ੍ਰੈਸ਼ ਰੇਟਿੰਗ ਉਹਨਾਂ ਦੀ ਕਿਉਂ ਜਾ ਰਹੀ। ਸੋ ਉਹ ਜਿਹੜਾ ਸਿਸਟਮ ਸੀਗਾ ਨਾ, ਉਹ ਬੜੀ ਦੇਰ ਦਾ ਪ੍ਰੋਬਲਮ ਚੱਲ ਰਹੀ ਸੀਗੀ। ਹਰ ਇੱਕ ਬੰਦੇ ਦਾ ਸੀਗਾ ਕਿ ਇਹ ਸਹੀ ਤਰੀਕੇ ਦੇ ਨਾਲ ਜਿਹੜੀ FMCSA ਆ ਉਹਦੇ ਕੋਲੋਂ ਉਹ ਨਹੀਂ ਫੜ ਹੁੰਦੇ ਬੰਦੇ ਜਿਹੜੇ ਕਿ ਆਪਰੇਟ ਨਹੀਂ ਕਰਨੇ ਚਾਹੀਦੇ ਫਰੀਵੇ ਤੇ। ਸੋ ਜਿਹੜਾ ਇਹ ਸਿਸਟਮ ਸੀਗਾ IRT ਨੂੰ ਕਹਿੰਦੇ ਸੀਗੇ, ਆਈਟਮਸ ਰਿਸਪਾਂਸ ਥਿਊਰੀ ਜਿਹੜੀ ਸੀਗੀ, ਇਹ ਜਿਹੜੀ ਨੈਸ਼ਨਲ ਅਕੈਡਮੀ ਆਫ ਸਾਇੰਸਿਸ ਆ ਉਹਨਾਂ ਵੱਲੋਂ ਟਾਊਟ ਕੀਤਾ ਗਿਆ ਸੀਗਾ ਕਿ ਇਹ ਗੁੱਡ ਸਿਸਟਮ ਨਹੀਂ ਹੈਗਾ। ਸੋ ਹੁਣ FMCSA ਨੇ ਜਿਹੜਾ ਇੱਕ ਨੋਟਿਸ ਪਬਲਿਸ਼ ਕੀਤਾ ਹੈਗਾ ਵੈਨਸਡੇ ਨੂੰ, ਉਹਦੇ ਵਿੱਚ FMCSA ਨੇ ਗੱਲ ਕਹੀ ਹੈਗੀ ਆ ਕਿ ਉਹ ਇਹ ਜਿਹੜਾ ਸਿਸਟਮ ਹੈਗਾ ਆ ਇਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੇਫਟੀ ਮੈਨੇਜਮੈਂਟ ਸਿਸਟਮ SMS ਉਹਨੂੰ ਕਿਹਾ ਗਿਆ ਛੋਟਾ, ਜਿਹੜੇ ਕਿ ਉਹ ਕਰਨਗੇ ਜਿਹੜੇ ਕੈਰੀਅਰ ਜਿਹੜੇ ਹਾਈ ਰਿਸਕ ਤੇ ਹੈਗੇ ਆ ਤੇ ਨਾਟ ਫਿਟ ਟੂ ਆਪਰੇਟ ਹੈਗੇ ਆ, ਉਹਨਾਂ ਨੂੰ ਕਿੱਦਾਂ ਉਹਨਾਂ ਨੇ ਕੱਢਣਾ ਹੈਗਾ ਜਾਂ ਉਹਨੂੰ ਕਿੱਦਾਂ ਉਹਨਾਂ ਨੇ ਉਹਦੇ ਵਿੱਚੋਂ ਪਿਕ ਆਊਟ ਕਰਨਾ ਹੈਗਾ ਕਰਾਊਡ ਦੇ ਵਿੱਚੋਂ। ਸੋ ਇਹ ਜਿਹੜਾ SMS ਸਿਸਟਮ ਹੈਗਾ ਇਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਰੀਆਰਗਨਾਈਜ਼ ਐਂਡ ਅਪਡੇਟ ਸੇਫਟੀ ਕੈਟੇਗਰੀਜ਼, ਜਿਹੜੀਆਂ ਸੇਫਟੀ ਕੈਟੇਗਰੀਜ਼ ਸੀਗੀਆਂ ਉਹਨਾਂ ਨੂੰ ਅਪਡੇਟ ਕਰਨ ਦੀ ਗੱਲ ਕੀਤੀ ਜਾ ਰਹੀ ਆ, ਜਿਹਦੇ ਵਿੱਚ ਨਿਊ ਸੈਗਮੈਂਟੇਸ਼ਨ ਜਿਹੜੀ ਆ ਐਡ ਕੀਤੀ ਜਾ ਰਹੀ ਆ। ਜਿਹੜੀਆਂ ਵਾਇਲੇਸ਼ਨਸ ਹੈਗੀਆਂ ਉਹਨਾਂ ਨੂੰ ਕੰਸੋਲੀਡੇਟ ਕੀਤਾ ਜਾ ਰਿਹਾ ਕਿ ਜਿਹੜੀਆਂ ਕਿ ਕਾਫੀ ਡਿਫਰੈਂਟ ਵਾਇਲੇਸ਼ਨ ਸੀਗੀਆਂ ਉਹਨਾਂ ਨੂੰ ਕੰਸੋਲੀਡੇਟ ਕੀਤਾ ਜਾ ਰਿਹਾ। ਜਿਹੜੀ ਇੱਕ ਹੁੰਦਾ ਸੀਗਾ ਕਿ ਤੁਸੀਂ ਜੇ ਆਹ ਟਿਕਟ ਮਿਲੀ ਆ ਤੇ ਇਹਦੇ ਤੁਹਾਨੂੰ 8 ਪੁਆਇੰਟ ਆ, ਆਹ ਟਿਕਟ ਮਿਲੀ ਇਹਦੇ 10 ਪੁਆਇੰਟ ਆ, ਉਹ ਜਿਹੜੇ ਪੁਆਇੰਟ ਮਿਲਦੇ ਸੀਗੇ ਸਿਵੀਅਰਟੀ ਪੁਆਇੰਟ ਹੁੰਦੇ ਸੀਗੇ, ਉਹਨਾਂ ਦਾ ਜਿਹੜਾ ਕੈਲਕੂਲੇਸ਼ਨ ਆ ਉਹਨੂੰ ਸਿੰਪਲੀਫਾਈਡ ਕੀਤਾ ਜਾ ਰਿਹਾ ਕਿ ਤਾਂ ਕਿ ਉਹ ਸਿੰਪਲ ਤਰੀਕੇ ਦੇ ਨਾਲ ਕੈਲਕੂਲੇਟ ਕੀਤੀਆਂ ਜਾਣ। ਪ੍ਰਪੋਰਸ਼ਨੇਟ ਜਿਹੜੇ ਸੇਫਟੀ ਇਵੈਂਟ ਗਰੁੱਪ ਦੇ ਵਿੱਚ ਜਿਹੜਾ ਹੁੰਦਾ ਸੀਗਾ ਉਹਨੂੰ ਪ੍ਰਪੋਰਸ਼ਨੇਟ ਕੀਤਾ ਜਾ ਰਿਹਾ। ਇੰਪਰੂਵ ਇੰਟਰਵੈਂਸ਼ਨ ਥ੍ਰੈਸ਼ਹੋਲਡ, ਜਿਹੜੇ ਇੰਟਰਵੈਂਸ਼ਨ ਹੁੰਦੀ ਸੀਗੀ ਜਦੋਂ ਤੁਹਾਡੀ ਕੰਪਨੀ ਦਾ ਇੰਨਾ ਸਕੋਰ ਹੋ ਗਿਆ ਤੇ ਉਦੋਂ ਇੰਟਰਵੀਨ ਕਰਦੀ ਆ FMCSA DOT ਇੰਟਰਵੀਨ ਕਰਦੀ ਆ ਤੁਹਾਡੇ ਆਪਰੇਸ਼ਨ ਦੇ ਵਿੱਚ ਆਣ ਕੇ, ਜਿਹਨੂੰ ਆਪਾਂ ਆਡਿਟ ਕਹਿ ਦਿੰਦੇ ਆ। ਸੋ ਉਹਨੂੰ ਇੰਪਰੂਵ ਕਰਨ ਦੀ ਗੱਲ ਕੀਤੀ ਜਾ ਰਹੀ ਆ। ਜਿਹੜੀਆਂ ਰੀਸੈਂਟ ਵਾਇਲੇਸ਼ਨਸ ਆ ਰਾਦਰ ਦੈਨ ਓਲਡਰ ਵਾਇਲੇਸ਼ਨਸ ਤੋਂ ਰੀਸੈਂਟ ਵਾਇਲੇਸ਼ਨ ਦੇ ਉੱਤੇ ਗ੍ਰੇਟਰ ਫੋਕਸ ਜਿਹੜਾ ਉਹ ਦੇਣ ਦੀ ਗੱਲ ਕੀਤੀ ਗਈ ਆ ਤੇ ਯੂਟੀਲਾਈਜੇਸ਼ਨ ਫੈਕਟਰ ਜਿਹੜਾ ਉਹਨੂੰ ਅਪਡੇਟ ਕਰਨ ਦੀ ਗੱਲ ਕੀਤੀ ਗਈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ SMS ਜਿਹੜਾ ਹੈਗਾ ਆ ਉਹਦੇ ਵਿੱਚ ਤਰਜੀਹ ਮਤਲਬ ਕਿ ਤਜਵੀਜ਼ ਕੀਤੀਆਂ ਗਈਆਂ, ਰੱਖੀਆਂ ਗਈਆਂ। ਔਰ FMCSA ਵੱਲੋਂ ਜਿਹੜਾ ਇੱਕ ਪਹਿਲਾਂ ਹੁੰਦਾ ਸੀਗਾ ਆਪਣਾ ਸਿਸਟਮ ਹੁੰਦਾ ਸੀਗਾ ਬੇਸਿਕਸ, ਉਹਨੂੰ ਕਹਿੰਦੇ ਸੀਗੇ ਬਿਹੇਵੀਅਰ ਐਨਾਲਿਸਿਸ ਸੇਫਟੀ ਇੰਪਰੂਵਮੈਂਟ ਕੈਟੇਗਰੀਜ਼। ਇਹ ਕੈਟੇਗਰੀਜ਼ ਹੁੰਦੀਆਂ ਜਿਹਦੇ ਵਿੱਚ ਕਿ ਟੋਟਲ ਜਿਹੜੀਆਂ ਵਾਇਲੇਸ਼ਨਸ ਹੈਗੀਆਂ 959 ਵਾਇਲੇਸ਼ਨਸ ਯੂਜ਼ ਕੀਤੀਆਂ ਗਈਆਂ ਸੀਗੀਆਂ ਇਸ ਸਾਰੇ ਸਿਸਟਮ ਦੇ ਵਿੱਚ, ਜਿਨ੍ਹਾਂ ਨੂੰ ਕਿ SMS ਦੇ ਵਿੱਚ ਕੰਬਾਈਨ ਇਨਟੂ 116 ਵਾਇਲੇਸ਼ਨ ਗਰੁੱਪਸ। ਸੋ ਉਹ ਗਰੁੱਪਸ ਬਣਾ ਦਿੱਤੇ ਗਏ, ਉਹਨੂੰ ਸਿੰਪਲੀਫਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਜਦੋਂ ਡਰਾਈਵਰ ਜਾਂ ਟਰੱਕ ਜਾਂ ਕੰਪਨੀ ਕਿਸੇ ਨੂੰ ਵੀ ਤੁਸੀਂ ਇਹ ਉੱਥੇ ਵਾਇਲੇਸ਼ਨ ਮਿਲਦੀ ਆ, ਉਹਨਾਂ ਦਾ ਸਾਰਾ ਕੁਝ ਹੁੰਦਾ ਹੈ, ਸੋ ਉਹਨੂੰ ਸਿੰਪਲੀਫਾਈਡ ਕੀਤਾ ਜਾ ਸਕੇ। ਵੈਸੇ ਬੜੇ ਚਿਰ ਦਾ ਇਹ ਮੁੱਦਾ ਉੱਠ ਰਿਹਾ ਸੀਗਾ ਰਾਜਕਰਨ ਕਿ ਇਸ ਚੀਜ਼ ਨੂੰ ਕਿੱਦਾਂ ਤੁਸੀਂ ਇਵੈਲੂਏਟ ਕਰਦੇ ਆ, ਕਿੱਦਾਂ ਤੁਸੀਂ ਸਕੋਰ ਜਿਹੜੇ ਆ ਜਦੋਂ ਆਪਣੇ ਕਹਿੰਦੇ ਨੇ ਨਾ ਕੰਪਨੀ ਦੇ ਸਕੋਰ ਵੱਧ ਗਿਆ ਹੁਣ ਲੋਡ ਨਹੀਂ ਮਿਲ ਰਿਹਾ, ਸੋ ਉਹਦੇ ਤੇ
ਤੋਂ ਸਵਾਲ ਚੁੱਕੇ ਜਾ ਰਹੇ ਸੀਗੇ ਕਿ ਇਹ ਸਿਸਟਮ ਠੀਕ ਨਹੀਂ ਹੈਗਾ, ਇਸ ਸਿਸਟਮ ਦੇ ਵਿੱਚ ਫਲॉज ਹੈਗੇ ਆ ਜਾਂ ਕਿੱਦਾਂ, ਮਤਲਬ ਲੋਕਾਂ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਵੀ ਇਹ ਕਿੱਦਾਂ ਤੁਸੀਂ ਸਾਡੇ ਪੁਆਇੰਟਸ ਕੈਲਕੂਲੇਟ ਕਰਦੇ ਕਿੱਦਾਂ। ਸੋ ਉਹਨੂੰ ਸਾਰੇ ਸਿਸਟਮ ਨੂੰ ਸਿੰਪਲੀਫਾਈਡ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਇਹ ਜਿਹੜਾ ਆਪਣਾ ਹੈਗਾ ਆ ਨੋਟਿਸ ਜਾਰੀ ਕੀਤਾ ਉਹਨਾਂ ਨੇ, ਨੋਟਿਸ ਜਾਰੀ ਕੀਤਾ ਹੈ। ਸੋ ਇਹਦੇ ਉੱਤੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਥੋੜਾ ਡੀਟੇਲ ਦੇ ਵਿੱਚ ਦੇਖਾਂਗੇ ਕੀ ਇਹਦੇ ਵਿੱਚ ਪ੍ਰਪੋਜ਼ ਕੀਤਾ ਗਿਆ। ਇਹ ਜਿਹੜਾ IRT ਸਿਸਟਮ ਸੀ, ਇਹ ਕਦੋਂ ਤੋਂ ਚਾਲੂ ਸੀਗਾ, ਇਹਨਾਂ ਨੇ ਕੀਤਾ ਹੋਇਆ? IRT ਸਿਸਟਮ ਕਾਫੀ ਥੋੜਾ ਦੇਰ ਹੀ ਹੋ ਗਈ ਹੈ। ਜਿਹੜਾ ਇੱਕ ਇਹਨਾਂ ਨੇ ਕਾਫੀ ਵਿੱਚ ਚੇਂਜਸ ਕੀਤੀਆਂ ਸੀਗੀਆਂ। ਫਾਸਟ ਐਕਟ 2015 ਦੇ ਵਿੱਚ ਆਇਆ ਸੀਗਾ, ਉਹਦੇ ਦਰਮਿਆਨ ਵੀ ਚੇਂਜਸ ਕੀਤੀਆਂ ਸੀਗੀਆਂ ਤੇ ਉਹ ਤੋਂ ਟਰਾਂਸਪੋਰਟੇਸ਼ਨ ਆਫਿਸ ਆਫ ਜਨਰਲ ਹੈਗਾ, ਉਹਨਾਂ ਨੇ ਇਨਕਰੀਜ਼ ਕੀਤਾ ਸੀਗਾ ਪ੍ਰੈਸ਼ਰ 2019 ਦੇ ਵਿੱਚ ਕਿ FMCSA ਨੂੰ ਕਿ ਇਹਦੀਆਂ ਜਿਹੜੀਆਂ ਇੰਪਰੂਵਮੈਂਟਸ ਐਕਸਪੈਕਟ ਕੀਤੀਆਂ ਜਾਣ। ਜਿਹੜਾ IRT ਸਿਸਟਮ ਸੀਗਾ ਉਹ ਕਾਫੀ ਚਿਰ ਤੋਂ ਲਾਗੂ ਸੀਗਾ। ਜੀ ਜੀ। ਸੋ ਉਸ ਨੂੰ ਹੁਣ ਛੱਡ ਕੇ ਤੇ ਹੁਣ ਇੱਧਰਲੇ ਪਾਸੇ ਨੂੰ ਜਿਹੜਾ ਉਹ ਵਧਣ ਜਿਹੜਾ ਉਹ ਜਾ ਰਹੇ ਆ। ਸੋ ਲੈਟਸ ਸੀ ਕੀ ਹੁੰਦਾ। ਇੰਨੇ ਸਾਲ ਉਹ ਵਰਤ ਕੇ ਵੀ ਇਹਨਾਂ ਨੂੰ ਇੰਨੇ ਦਹਾਕਿਆਂ ਬਾਅਦ ਪਤਾ ਲੱਗਾ ਵੀ ਇਹ ਸਿਸਟਮ ਠੀਕ ਨਹੀਂ ਆ। ਸੋ ਜਿੱਦਾਂ ਕਈ ਆਪਣੇ ਕਾਲਰ ਕਾਫੀ ਦੇਰ ਤੋਂ ਪਬਲਿਕ ਦੀ ਕਾਫੀ ਡਿਮਾਂਡ ਸੀਗੀ ਕਿ ਇਹ ਹੈਗਾ, ਇਹ ਠੀਕ ਨਹੀਂ ਹੈਗਾ। ਬਹੁਤ ਦੇਰ ਤੋਂ ਆਵਾਜ਼ ਉੱਠ ਰਹੀ ਸੀ। ਪਰ ਕਮਾਲ ਦੀ ਗੱਲ ਆ ਵੀ ਜਿਹੜਾ ਮੇਨ ਇਹਨਾਂ ਦਾ ਨੈਸ਼ਨਲ ਅਕੈਡਮੀ ਆਫ ਸਾਇੰਸ ਵਾਲਿਆਂ ਨੇ ਵੀ ਰਿਕਮੈਂਡ ਕਰਤਾ ਸੀਗਾ ਵੀ ਦੂਜਾ ਵਰਤੋ ਇਹਦੀ ਥਾਂ ਦੇ ਉੱਤੇ ਜਿਹੜਾ ਚੱਲ ਰਿਹਾ ਆ। ਸੋ ਇਹ ਲੋਕਾਂ ਨੂੰ ਤਾਂ ਫਿਰ ਗਿਨੀ ਪਿਗ ਹੀ, ਜਿਹੜਾ ਇਹ ਕੰਪਨੀਆਂ ਨੂੰ, ਡਰਾਈਵਰਾਂ ਨੂੰ ਇੱਦਾਂ ਦੇ ਚੀਜ਼ਾਂ ਦੇ ਲਈ ਗਿਨੀ ਪਿਗ ਬਣਾ ਕੇ ਰੱਖਦੇ ਆ। ਦੇਖ ਲੈਂਦੇ ਆ ਵੀ ਹਾਂ ਚੱਲ ਪਿਆ ਤੇ ਚੱਲ ਪਿਆ, ਨਹੀਂ ਚੱਲਿਆ ਤੇ ਫਿਰ ਸਤਿ ਸ੍ਰੀ ਅਕਾਲ ਆ ਤੇ ਫਿਰ ਕੁਛ ਹੋਰ ਆਪਾਂ ਲੈ ਆਉਂਦੇ ਆ। ਸੋ ਆਈ ਥਿੰਕ ਜਿੰਨੇ ਵੀ ਟਰੱਕਰਸ ਆ, ਇੰਡਸਟਰੀ ਵਾਲੇ ਆ, ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਦਾ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਵੀ ਤੁਸੀਂ ਸਿਰਫ ਇੱਕ ਟੈਸਟਿੰਗ ਮਟੀਰੀਅਲ ਬਣ ਕੇ ਨਾ ਜਿਹੜਾ ਇਹਨਾਂ ਦੀਆਂ ਚੀਜ਼ਾਂ ਦੇ ਲਈ ਜਿਹੜਾ ਉਹ ਰਹਿ ਜਾਓ। ਦੇ ਨੀਡ ਟੂ ਹੈਵ ਲਾਈਕ ਪ੍ਰੋਪਰ ਸਟੱਡੀ ਵਗੈਰਾ ਕਰਕੇ, ਉਹ ਸਾਰੀਆਂ ਚੀਜ਼ਾਂ ਕਰਕੇ ਇਹ ਰੈਗੂਲੇਸ਼ਨ ਜਿਹੜੇ ਉਹ ਲਿਆਉਣੇ ਉਹਨਾਂ ਨੂੰ ਚਾਹੀਦੇ ਹੈਗੇ ਆ। ਆਪਾਂ ਨੂੰ ਫੇਸਬੁੱਕ ਤੇ ਇੱਕ ਸੁਦੀਪ ਬਾਠੜੀ ਕੁਐਸਚਨ ਪੁੱਛ ਰਿਹਾ ਕਿ ਕੋਈ ਫਲੀਟ ਸੇਫਟੀ ਮੈਨੇਜਮੈਂਟ LLC ਹੈ ਨਾ, ਇਹ ਕੋਈ ਕੰਪਨੀ ਦਾ ਨਾਂ ਹੈਗਾ ਜੀ ਜਿਹੜੀ ਫਲੀਟ ਸੇਫਟੀ ਮੈਨੇਜਮੈਂਟ ਦਾ ਕੰਮ ਕਰਦੀ ਹੈਗੀ ਹੈ। ਸੋ ਇਹ ਡੋਂਟ ਨੋ ਕਿ ਤੁਸੀਂ ਕੀ ਪੁੱਛਣਾ ਚਾਹ ਰਹੇ ਹੋ ਸਾਨੂੰ, ਪਰ ਇਹ ਕੋਈ LLC ਹੈਗੀ ਹੈ, ਕੰਪਨੀ ਹੈ ਕੋਈ। ਤੁਹਾਨੂੰ ਕੋਈ ਸ਼ਾਇਦ ਈਮੇਲ ਆਈ ਹੋ ਸਕਦੀ ਹੈ, ਉਹਦੇ ਵਿੱਚ ਇਹਦਾ ਨਾਂ ਹੋ ਸਕਦਾ। ਸੋ ਇਹ ਅੱਜ ਕੱਲ੍ਹ ਬਹੁਤ ਸੇਫਟੀ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਈਮੇਲ ਕਰਦੀਆਂ ਹੈਗੀਆਂ ਕਿ ਅਸੀਂ ਤੁਹਾਡੀ ਸੇਫਟੀ ਇਹ ਕਰਦੇ, ਉਹ ਕਰਦੇ ਆ, ਤੁਹਾਡੇ ਸਕੋਰ ਡਾਊਨ ਕਰਦੇ ਆ, ਆਹ ਕਰਦੇ ਆ। ਸੋ ਮੇਰੇ ਖਿਆਲ ਉੱਦਾਂ ਦਾ ਕੋਈ ਸੇਫਟੀ ਕੰਪਨੀ ਹੈਗੀ ਜਿੱਦਾਂ ਕ੍ਰੈਡਿਟ ਰਿਪੇਅਰ ਹੁੰਦੀ ਸੀ ਉੱਦਾਂ ਕਾਈਂਡ ਆਫ ਲਾਈਕ ਯੈਸ। ਜੀ ਜੀ। ਸੋ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ, ਫਰੋਡਾਂ ਦਾ ਸਿਲਸਿਲਾ, ਸਕੈਮਾਂ ਦਾ ਸਿਲਸਿਲਾ ਕੁਛ ਥੰਮਿਆ ਜਾਂ ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਉਸੇ ਰਫਤਾਰ ਤੇ? ਨਹੀਂ ਜੀ, ਉਹ ਤੋਂ ਵਰਸਟ ਹੋ ਗਿਆ ਜੀ। ਹੁਣ ਮੇਰੀ ਇੱਕ ਪ੍ਰੋਮੀਨੈਂਟ ਜਿਹੜੀ US ਦੀ ਕੰਪਨੀ ਹੈਗੀ ਆ, ਮੈਂ ਨਾਂ ਨਹੀਂ ਲਊਂਗਾ ਉਹਨਾਂ ਦਾ, ਪਰ ਉਹਨਾਂ ਦੇ ਨਾਲ ਜਿਹੜੀ ਨੈਸ਼ਨਲ ਲੈਵਲ ਦੀ ਕੰਪਨੀ ਹੈਗੀ ਆ, ਅਮਰੀਕਨ ਕੰਪਨੀ ਹੈਗੀ ਆ, ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਪਤਾ ਲੱਗਾ ਹੈਗਾ ਕਿ ਹੁਣ ਜਿਹੜੇ ਲੋਡਸ ਹੈਗੇ ਆ ਉਹ ਐਕਚੁਅਲੀ ਸਿਰਫ ਉੱਥੋਂ ਤੱਕ ਨਹੀਂ ਕੰਮ ਰਹਿ ਗਿਆ ਹੈਗਾ ਕਿ ਲੋਡ ਜਿਹੜੇ ਆ ਮਤਲਬ ਉਹਨਾਂ ਦੀ ਜਿਹੜੀ ਫਰੇਟ ਮਨੀ ਆ ਉਹ ਚੋਰੀ ਹੋ ਰਹੀ ਆ। ਐਕਚੁਅਲੀ ਲੋਡ ਚੋਰੀ ਹੋ ਕੇ ਵਿਕ ਰਹੇ ਆ। ਟ੍ਰੇਲਰ ਜਿਹੜੇ ਹੈਗੇ ਆ ਉਹ ਲੋਡਸ ਚੋਰੀ ਹੋ ਕੇ ਵਿਕ ਜਾਂਦੇ ਆ। ਸੰਖਿਆ ਉਹਨਾਂ ਨੇ ਦੱਸੀ ਆ ਕਿ ਜਿਹੜੀ ਇਸ ਵੇਲੇ ਲੋਡ ਦੀ ਹੈਗੀ ਆ ਉਹ ਚੋਰੀ ਹੋਏ ਆ, ਔਰ ਫਰੇਟ ਦਾ ਚਾਰਜਸ ਤਾਂ ਚੋਰੀ ਹੋਣੇ ਸੀ, ਨਾਲ ਲੋਡ ਵੀ ਚੋਰੀ ਹੋਏ ਆ ਔਰ ਲੋਡ ਵਿਕ ਜਾਂਦੇ ਆ ਉਸ ਤੋਂ ਬਾਅਦ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਆ ਐਕਚੁਅਲੀ ਵਰਸਟ ਹੋ ਰਹੀ ਹੈਗੀ ਆ, ਬਾਏ ਦ ਡੇ ਵਰਸਟ ਹੋ ਰਹੀ ਆ। ਹੋਰ ਵੀ ਇੱਕ ਦੋ ਚੀਜ਼ਾਂ ਦਾ ਪਤਾ ਲੱਗਾ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਇਹ ਚੀਜ਼ਾਂ ਸੀਗੀਆਂ ਕਿ ਆਪਣੇ ਮਤਲਬ ਕਿ ਬੈਕ ਇੰਡੀਆ ਦੇ ਵਿੱਚ ਇਹ ਆਫਿਸਿਸ ਖੁੱਲ੍ਹੇ ਸੀਗੇ ਔਰ ਉੱਥੋਂ ਕਾਫੀ ਵੱਡੇ ਲੈਵਲ ਦੇ ਉੱਤੇ ਜਿਹੜਾ ਇਹ ਕੰਮ ਚੱਲ ਰਿਹਾ ਸੀਗਾ, ਜਿਹੜਾ ਕਿ ਉੱਥੇ ਦੀ ਪੁਲਿਸ ਨੇ ਵੀ ਇੱਥੇ ਨੱਥ ਪਾਈ ਹੈਗੀ ਆ, ਭੱਜ ਨੱਠ ਹੋਈ ਹੈਗੀ ਆ, ਬੰਦ ਹੋਏ ਕੁਛ ਆਫਿਸ, ਪਰ ਸਟਿਲ ਜਿਹੜਾ ਇਹ ਕੰਮ ਹੈਗਾ ਬਹੁਤ ਜਿਹੜਾ ਇਸ ਵੇਲੇ ਸਪੀਡ ਨਾਲ ਚੱਲ ਰਿਹਾ ਹੈਗਾ। ਸੋ ਸਾਰੇ ਜਿਹੜੇ ਸੁਣਨ ਵਾਲੇ ਆ, ਪਲੀਜ਼ ਉਹਨਾਂ ਨੂੰ ਇੱਕੋ ਰਿਕੁਐਸਟ ਹੈਗੀ ਆ ਕਿ ਜੇ ਪਹਿਲਾ ਰੈੱਡ ਫਲੈਗ ਤੁਹਾਡਾ ਹੈਗਾ ਕਿ ਜੇ ਤੁਹਾਨੂੰ ਮਾਰਕੀਟ ਨਾਲੋਂ 20-25% ਫਰੇਟ ਦਾ ਰੇਟ ਜ਼ਿਆਦਾ ਮਿਲ ਰਿਹਾ, ਠੀਕ ਹੈ, ਤੇ ਡੈਫੀਨਿਟਲੀ ਉਸ ਲੋਡ ਦੇ ਬਾਰੇ 'ਚ ਪੂਰੀ ਜਾਣਕਾਰੀ ਲਓ, ਆਪਣੀ ਬੈਕਗਰਾਊਂਡ ਚੈੱਕ ਕਰੋ, ਥੋੜਾ ਜਿਹਾ ਟਾਈਮ ਲਾ ਲਓ, 10-15-20 ਮਿੰਟ ਲੱਗਦੇ ਆ ਐਕਸਟਰਾ ਸਟੈਪਸ ਕਰਨ ਨੂੰ, ਪਲੀਜ਼ ਉਹ ਐਕਸਟਰਾ ਸਟੈਪਸ ਕਰ ਲਓ। ਜੇ ਤੁਹਾਡਾ ਕੋਈ ਬ੍ਰੋਕਰ ਨਵਾਂ ਹੈਗਾ, ਜਿੱਥੇ ਤੁਹਾਨੂੰ ਲੱਗਦਾ ਕਿ ਬ੍ਰੋਕਰ, ਅਸੀਂ ਇੱਕ ਕੰਪਨੀ ਦੇ ਬਾਰੇ ਪਤਾ ਕੀਤਾ ਸੀਗਾ ਰਾਜਕਿਰਨ, 4 ਆਫਿਸ ਸ਼ੋਅ ਕਰਦੇ ਸੀਗੇ ਅਮਰੀਕਾ ਦੇ ਵਿੱਚ, ਤੇ ਮੈਨੂੰ ਦੱਸਿਆ ਗਿਆ 4 ਆਫਿਸ ਦਾ ਐਡਰੈਸ ਜਿਹੜਾ ਸੀ ਉਹ ਪਾ ਕੇ ਦੇਖਿਆ ਗਿਆ ਤੇ ਲਿਟਰਲੀ ਉਹ ਜਿਹੜੇ ਆਫਿਸਿਸ ਆ ਉਹ ਇੱਕ ਖਾਲੀ ਲਾਟ ਦਾ ਐਡਰੈਸ ਸੀਗਾ। ਠੀਕ ਹੈ। ਸੋ ਇਹ ਜਿਹੜੀਆਂ ਥੋੜਾ ਜਿਹਾ ਧਿਆਨ ਦਿਓ
ਕਿਉਂਕਿ ਤੁਹਾਡੀ ਹਾਰਡ ਅਰਨਡ ਮਨੀ ਆ, ਇਸ ਵੇਲੇ ਰੇਟ ਵੈਸੇ ਹੀ ਬਹੁਤ ਜ਼ਿਆਦਾ ਡਾਊਨ ਆ, ਔਰ ਜੇ ਇੱਕ ਅੱਧਾ ਲੋਡ ਤੁਹਾਡਾ ਗਲਤ ਹੋ ਗਿਆ ਇੱਦਾਂ ਬਾਅਦ ਇਦਾਂ ਦਾ ਹੋ ਜਾਂਦਾ ਤਾਂ ਬਹੁਤ ਸੋ ਰਮਨ ਜੀ, ਮੈਂ ਹੁਣ ਇੱਥੇ ਇਹੀ ਪੁੱਛਣਾ ਚਾਹੁੰਦਾ ਵੀ ਕਿਹੜੀਆਂ ਸਾਵਧਾਨੀਆਂ ਵਰਤਣੀਆਂ, ਕੀ ਰੈੱਡ ਫਲੈਗਾਂ ਦਾ ਜਿਹੜਾ ਉਹ ਦੇਖਣਾ ਆ, ਤਾਂ ਜੋ ਜਿਹੜੇ ਸਾਡੇ ਸੁਣ ਰਹੇ ਦੇਖ ਰਹੇ ਆ ਉਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ। ਜਿੱਦਾਂ ਤੁਸੀਂ ਕਿਹਾ ਵੀ ਮਿੰਟ ਭਾਵੇਂ 10-15 ਮਿੰਟ, ਅੱਧਾ ਘੰਟਾ ਵੱਧ ਲਾ ਲਓ, ਪਰ ਇਹ ਐਵੇਂ ਕਿਸੇ ਦੇ ਧੱਕੇ ਜਿਹੜਾ ਉਹ ਨਾ ਚੜ੍ਹ ਜਿਓ। ਲੋਡ ਕਿਸੇ ਦਾ ਕਨਫਰਮੇਸ਼ਨ ਕਿਸੇ ਦੀ ਹੈ ਕੁਛ, ਤੁਹਾਨੂੰ ਚੁਕਾ ਕੇ ਬਾਅਦ 'ਚ ਪਤਾ ਲੱਗਦਾ ਵੀ ਇਹ ਤਾਂ ਕੰਮ ਹੀ ਜਿਹੜਾ ਉਹ ਖਰਾਬ ਹੋ ਗਿਆ। ਕਿਹੜੇ ਸਟੈਪਸ ਫੋਲੋ ਕਰਨੇ ਚਾਹੀਦੇ ਆ ਟੂ ਮੇਕ ਸ਼ੋਰ ਵੀ ਇਹ ਚੀਜ਼ਾਂ ਜਿਹੜੀਆਂ ਨਾ ਹੋਣ, ਸਕੈਮ ਤੋਂ ਬਚਿਆ ਜਾਵੇ? ਸਾਰਿਆਂ ਨੂੰ ਵੱਡਾ ਸਟੈਪ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਜੇ ਤੁਹਾਡੀ ਪ੍ਰਾਈਸ ਜਿਹੜੀ ਆ ਲੋਡ ਦੀ, ਉਹ ਤੁਹਾਨੂੰ ਤੁਹਾਡੇ ਐਵਰੇਜ ਜਿਹੜੀ ਮਾਰਕੀਟ ਪ੍ਰਾਈਸ ਨਾਲੋਂ 25-30% ਜ਼ਿਆਦਾ ਮਿਲ ਰਹੀ ਆ, ਤੇ ਦੈਟ ਇਜ਼ ਅ ਫਰਸਟ ਰੈਡ ਫਲੈਗ। ਉਸ ਤੋਂ ਬਾਅਦ ਤੁਸੀਂ ਜੇ ਆਪਣਾ ਟਰੱਕ ਪੋਸਟ ਕੀਤਾ ਤੇ ਤੁਹਾਨੂੰ ਕਾਲ ਆ ਰਹੀ ਆ ਬ੍ਰੋਕਰ ਦੀ ਅੱਜ ਦੇ ਸਮੇਂ 'ਚ, ਤੇ ਉਹ ਵੱਡਾ ਰੈਡ ਫਲੈਗ ਹੈਗਾ ਕਿ ਤੁਹਾਨੂੰ ਬ੍ਰੋਕਰ ਦੀ ਕਾਲ ਆ ਰਹੀ ਆ। ਬ੍ਰੋਕਰ ਦੀ ਲੈਂਗੁਏਜ, ਬੋਲੀ ਬਾਤ, ਠੀਕ ਆ, ਉੱਤੇ ਸਾਰਾ ਜਿਹੜਾ ਆ ਉਹ ਕਰੋ। ਬ੍ਰੋਕਰ ਦਾ ਜਿਹੜਾ ਵੀ ਏਜੰਟ ਹੈਗਾ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ, ਉਹਨੂੰ ਕਹੋ ਵੀ ਤੁਹਾਡਾ ਕਾਰਪੋਰੇਟ ਨੰਬਰ ਕੀ ਹੈਗਾ, ਕਾਰਪੋਰੇਟ ਐਕਸਟੈਂਸ਼ਨ ਕੀ ਹੈਗੀ ਆ, ਠੀਕ ਆ, ਉਸ ਕਾਰਪੋਰੇਟ ਨੰਬਰ ਨੂੰ ਜ਼ਰੂਰੀ ਚੈੱਕ ਕਰੋ। ਦੂਸਰੀ ਗੱਲ ਅੱਗੇ ਹੋਰ ਕਿ ਜਦੋਂ ਤੁਸੀਂ ਕੋਈ ਵੀ ਲੋਡ ਬੁੱਕ ਕਰਦੇ ਹੈਗੇ ਆ, ਮੇਕ ਸ਼ੋਰ ਕਿ ਜਿਹੜੀ ਲੋਡ ਕਨਫਰਮੇਸ਼ਨ ਦੇ ਨਾਲ ਈਮੇਲ ਹੈਗੀ ਜੁੜੀ, ਉਹਦੇ ਤੇ ਬਹੁਤ ਜ਼ਿਆਦਾ ਧਿਆਨ ਦਿਓ, ਕਿਉਂਕਿ ਸਾਰਾ ਫਰਾਡ ਈਮੇਲ ਦੇ ਨਾਲ ਹੁੰਦਾ। ਹੋਰ ਜਿਹੜੀ ਇੱਕ ਵੱਡੀ ਚੀਜ਼ ਹੈਗੀ ਆ ਕਿ ਜਦੋਂ ਤੁਸੀਂ ਇੱਕ ਵੱਡਾ ਸਟੈਪ ਤੁਸੀਂ ਕੀ ਕਰ ਸਕਦੇ ਆ ਕਿ ਤੁਸੀਂ ਆਪਣਾ ਟਰੱਕ ਪੋਸਟ ਨਾ ਕਰੋ ਅੱਜ ਦੀ ਤਰੀਕ ਦੇ ਵਿੱਚ। ਪਲੀਜ਼ ਥੋੜਾ ਤੁਹਾਨੂੰ ਜ਼ਿਆਦਾ ਕੰਮ ਕਰਨਾ ਪਊਗਾ, ਕਾਲਾਂ ਖੁਰੀਆਂ ਜ਼ਿਆਦੀਆਂ ਲੈਣੀਆਂ ਪੈਣਗੀਆਂ, ਜ਼ਿਆਦੀਆਂ ਕਰਨੀਆਂ ਪੈਣਗੀਆਂ ਬ੍ਰੋਕਰ ਨੂੰ ਲੋਡ ਲੱਭਣ ਲਈ, ਪਰ ਟਰੱਕ ਪੋਸਟ ਨਾ ਕਰੋ। ਜਦੋਂ ਤੁਸੀਂ ਟਰੱਕ ਪੋਸਟ ਕਰਦੇ ਆ, ਆਪਾਂ ਆਪਣੀ ਸੌਖ ਨੂੰ ਟਰੱਕ ਪੋਸਟ ਕਰਦੇ ਆ ਕਿ ਚਲੋ ਬ੍ਰੋਕਰ ਜੇ ਕੋਈ ਲੋਡ ਅਵੇਲੇਬਲ ਹੋਊਗਾ ਟਰੱਕ ਦੇਖ ਕੇ ਮੇਰੀ ਕਾਲ ਕਰ ਲਊਗਾ, ਪਰ ਉਹ ਜਿਹੜਾ ਐਕਚੁਅਲ ਬ੍ਰੋਕਰ ਆ ਅੱਜ ਦੀ ਤਰੀਕ ਜਦੋਂ ਕੋਈ ਲੋਡ ਹੈ ਨਹੀਂ ਗੇ, ਇੰਨੇ ਜ਼ਿਆਦਾ ਲੋਡ ਨਹੀਂ ਹੈਗੇ, ਸੋ ਅੱਜ ਦੀ ਤਰੀਕ ਦੇ ਵਿੱਚ ਲੋਡ ਬ੍ਰੋਕਰ ਜਿਹੜਾ ਉਹ ਘੱਟ ਕਾਲ ਕਰਦਾ ਆ। ਤੁਹਾਨੂੰ ਸਕੈਮਰ ਨੇ ਜ਼ਿਆਦਾ ਕਾਲ ਆਉਣੀ ਹੈ, ਤੁਹਾਨੂੰ ਸਕੈਮਰ ਨੇ ਜ਼ਿਆਦਾ ਤੁਹਾਨੂੰ ਪਿਕ ਕਰਨਾ, ਕਿਉਂਕਿ ਉਹਨੂੰ ਪਤਾ ਤੁਸੀਂ ਡੈਸਪਰੇਟ ਆ, ਤੁਹਾਡਾ ਟਰੱਕ ਉੱਥੇ ਪੋਸਟ ਕੀਤਾ ਹੋਇਆ। ਸੋ ਜੇ ਤੁਸੀਂ ਟਰੱਕ ਪੋਸਟ ਨਹੀਂ ਕਰਦੇ ਦੈਨ ਤੁਹਾਨੂੰ ਥੋੜਾ ਐਕਸਟਰਾ ਕੰਮ ਕਰਨਾ ਪੈਣਾ। ਤੁਹਾਨੂੰ ਲੋਡ ਦੇਖ ਕੇ ਧਿਆਨ ਦੇ ਨਾਲ ਅਸਲੀ ਬ੍ਰੋਕਰ ਨੂੰ ਤੁਸੀਂ ਦੇਖੋਗੇ, ਜਾਂਚੋਗੇ, ਫਿਰ ਉਹਨੂੰ ਕਾਲ ਕਰੋਗੇ। ਸੋ ਇਸ ਕਰਕੇ ਸਾਰਿਆਂ ਨਾਲੋਂ ਵੱਡੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਐਕਸਟਰਾ ਸਟੈਪ ਕਰੋ। ਆਪਣੀ ਜਿਹੜੀ ਤੁਹਾਡੀ ਸੇਫ ਜਿਹਨਾਂ ਤੁਸੀਂ ਸਕੋਰ ਚੈੱਕ ਕਰਦੇ ਹੈਗੇ, ਚਾਹੇ ਤੁਹਾਡਾ ਉਹ ਫੈਕਟਰਿੰਗ ਕੰਪਨੀ ਹੈਗੀ ਜਾਂ ਕੋਈ ਵੀ ਹੋਰ ਰਿਸੋਰਸ ਹੈ ਜਿੱਥੇ ਤੁਸੀਂ ਸਕੋਰ ਚੈੱਕ ਕਰਦੇ ਆ ਜਾਂ ਉਹਨਾਂ ਦਾ ਰੇਟਿੰਗ ਚੈੱਕ ਕਰਦੇ ਆ, ਉਹ ਜ਼ਰੂਰ ਚੈੱਕ ਕਰੋ। ਅੱਜ ਦੀ ਤਰੀਕ ਦੇ ਵਿੱਚ ਜਿਹੜੀ ਫੈਕਟਰਿੰਗ ਕੰਪਨੀਆਂ ਦੀ ਰੇਟਿੰਗ ਹੈਗੀ, ਉਹਨਾਂ ਤੋਂ ਗਾਂਹ ਵੱਧ ਕੇ ਵੀ 2 ਸਟੈਪ ਕਰੋ ਕਿ ਜਿਹੜੀ ਕੰਪਨੀ ਦਾ ਗੂਗਲ ਕਰਕੇ 800 ਨੰਬਰ ਹੈਗਾ ਜਾਂ ਉਹਨਾਂ ਦਾ ਲੱਭ ਕੇ ਉੱਥੇ ਡਾਇਰੈਕਟਲੀ ਕਾਲ ਕਰੋ। ਸੋ ਤੁਹਾਨੂੰ ਐਕਸਟਰਾ ਸਟੈਪ ਕਰਨੇ ਪੈਣੇ ਆ। ਜੇ ਤੁਹਾਨੂੰ ਲੋਡ ਬੜੀ ਜਲਦੀ ਹਾਈ ਰੇਟ ਦਾ 1 ਸੈਕਿੰਡ ਦੇ ਵਿੱਚ ਸਾਰਾ ਕੁਝ ਆਈ ਜਾ ਰਿਹਾ ਨਾ, ਇਟ ਮੀਨਸ ਕਿ ਕੁਛ ਨਾ ਕੁਛ ਗੜਬੜ ਆ। ਜਦੋਂ ਤੁਸੀਂ ਹੁਣ ਦੇਖੋ ਹਰਜੋਤ ਜੀ, ਆਪਾਂ ਨੂੰ ਹੁਣ ਪਤਾ ਨਹੀਂ ਹੈ, ਜਦੋਂ ਹੁਣ ਤੁਸੀਂ ਟਰੱਕ ਪੋਸਟ ਕਰਨ ਦੀ ਗੱਲ ਕਹਿੰਦੇ, ਜੇ ਤੁਸੀਂ ਇੱਕ ਲੇਮੈਨ ਨਾਈਵ ਬੰਦੇ ਨੂੰ ਸਮਝਾਉਣਾ ਹੋਵੇ ਕੀ ਇਹਦਾ ਮਤਲਬ, ਕਿ ਜਿਹੜੇ ਲੋਡ ਬੋਰਡ ਉਹਦੇ ਤੇ ਪੋਸਟ ਕਰਨਾ ਹੁੰਦਾ, ਕੀ ਮਤਲਬ ਹੁੰਦਾ ਟਰੱਕ ਪੋਸਟ ਕਰਨ ਦਾ? ਜਿਹੜੇ ਆਪਾਂ ਟਰੱਕ ਪੋਸਟ ਕਰਨ ਦਾ ਮਤਲਬ ਹੁੰਦਾ ਕਿ ਆਪਾਂ ਮੰਨ ਲਓ ਕਿ ਫ੍ਰਿਜ਼ਨੋ ਤੋਂ ਲੋਡ ਲੈ ਕੇ ਆਪਾਂ ਡੈਲਸ ਗਏ ਆ, ਠੀਕ ਹੈ ਨਾ, ਤੇ ਅੱਜ ਤੋਂ ਤੁਰੇ ਆ ਤੇ ਆਪਾਂ ਨੂੰ ਪਤਾ ਵੀ ਆਪਾਂ ਪਰਸੋਂ ਟਰੱਕ ਆਪਣਾ ਖਾਲੀ ਹੋਣਾ ਉੱਥੇ, ਠੀਕ ਆ। ਆਪਾਂ ਪਰਸੋਂ ਦੀ ਡੇਟ ਦੇ ਉੱਤੇ ਪਹਿਲਾਂ ਟਰੱਕ ਪੋਸਟ ਕਰ ਦਿੰਦੇ ਆ ਕਿ ਉੱਥੇ ਕੋਈ ਨਾ ਕੋਈ ਬ੍ਰੋਕਰ ਵਧੀਆ ਲੋਡ ਲੱਗੋ, ਕੋਈ ਨਾ ਕੋਈ ਮੈਨੂੰ ਕਾਲ ਕਰ ਲਊਗਾ, ਤਾਂ ਕਿ ਮੈਨੂੰ ਫੋਨ ਚੁੱਕ ਕੇ 4 ਕਾਲਾਂ ਨਾ ਕਰਨੀਆਂ ਪੈਣ, ਮੈਨੂੰ ਅਗਲਾ ਆਪੇ ਕਾਲ ਕਰ ਲਊਗਾ। ਹੁਣ ਉਹ ਜਿਹੜਾ ਤੁਹਾਡਾ ਟਰੱਕ ਪੋਸਟ ਕੀਤਾ ਲੋਡ ਬੋਰਡ ਦੇ ਉੱਤੇ ਕਿ ਮੈਂ ਫਲਾਨੀ ਤਰੀਕ ਨੂੰ ਇੰਨੇ ਵਜੇ ਡੈਲਸ ਦੇ ਵਿੱਚ ਫ੍ਰੀ ਹੋ ਜਾਣਾ, ਠੀਕ ਆ, ਉਹ ਤੁਹਾਡੀ ਡੈਸਪਰੇਸ਼ਨ ਸ਼ੋ ਕਰਦਾ ਆ ਕਿ ਤੁਸੀਂ ਡੈਸਪਰੇਟ ਹੈਗੀ ਕਿ ਇਸ ਤਰੀਕ ਨੂੰ ਮੈਨੂੰ ਲੋਡ ਜਲਦੀ ਮਿਲ ਜਾਵੇ, ਠੀਕ ਹੈ ਨਾ। ਸੋ ਉਹ ਤੁਹਾਡਾ ਇੱਕ ਰੈੱਡ ਫਲੈਗ ਹੈਗਾ ਸਕੈਮਰ ਦੇ ਤੁਹਾਡੇ ਲਈ, ਔਰ ਸਕੈਮਰ ਦੇ ਲਈ ਉਹ ਇੱਕ ਬਹੁਤ ਆਪਰਚੁਨਿਟੀ ਹੈਗੀ ਵਧੀਆ ਕਿ ਜਿੱਥੇ ਟਰੱਕ ਜਿਹੜਾ ਅਹੈਡ ਆਫ ਟਾਈਮ ਪੋਸਟ ਕੀਤਾ ਗਿਆ ਹੈ, ਠੀਕ ਆ। ਔਰ ਇਹ ਜਿਹੜਾ ਟਰੱਕ ਪੋਸਟ ਕਰਨਾ ਨਾ, ਇਹਦੇ ਨਾਲ ਇੱਕ ਹੋਰ ਚੀਜ਼ ਹੁੰਦੀ ਆ ਕਿ ਜਿਹੜੇ ਲੋਡ ਬੋਰਡ ਆ ਉਹ ਐਨਾਲਾਈਜ਼ ਕਰਕੇ ਤੇ ਬ੍ਰੋਕਰ ਨੂੰ ਦੱਸਦੇ ਆ ਕਿ ਇੱਥੇ ਟਰੱਕ ਕਪੈਸਿਟੀ ਜ਼ਿਆਦੀ ਆ, ਟਰੱਕ ਪ੍ਰਾਈਸ ਘਟਾ ਦਿਓ, ਟਰੱਕ ਜ਼ਿਆਦੀ ਆ, ਪ੍ਰਾਈਸ ਘਟਾ ਦਿਓ। ਸੋ ਇਹ ਵੀ ਟਰੱਕ ਪੋਸਟ ਕਰਨਾ ਜਿਹੜਾ, ਜੇ ਤੁਸੀਂ ਇਸ ਸਿਸਟਮ ਨੂੰ ਡੌਜ ਕਰਨਾ ਚਾਹੁੰਦੇ ਆ ਜਿੱਥੇ ਕਿ ਕੰਪਿਊਟਰ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਮ ਕਰਕੇ ਤੇ ਤੁਹਾਡੇ ਲੋਡਾਂ ਦੇ ਰੇਟ ਘਟਾਉਂਦੀ ਆ, ਉੱਥੇ ਟਰੱਕ ਪੋਸਟ ਨਾ ਕਰੋ। ਆਪਣਾ 4 ਹੋਰ ਲਓ, ਫੋਨ ਕਾਲ ਕਰੋ, ਲੋਕਾਂ ਨੂੰ ਕਾਲ ਕਰਕੇ ਲੋਡ ਲੈਣ ਦੀ ਕੋਸ਼ਿਸ਼ ਕਰੋ, ਜਿੱਥੇ ਕਿ ਬ੍ਰੋਕਰ ਨੂੰ ਇਹ ਪਤਾ ਨਾ ਲੱਗੇ ਵੀ ਇੱਥੇ ਟਰੱਕ ਹੈ ਕਿੰਨੇ ਆ, ਕਿੰਨੇ ਅਵੇਲੇਬਿਲਿਟੀ ਕੀ ਆ। ਤੁਸੀਂ ਦੇਖੋ ਇੱਕ ਇਹ ਬੜਾ ਜ਼ਬਰਦਸਤ ਜਿਹੜੀ ਚੀਜ਼ ਕ੍ਰੀਏਟ ਕੀਤੀ ਗਈ ਸੀ, ਅਸੀਂ
ਆਪਣੇ ਸੁੱਖ ਨੂੰ ਆਪਣੀਆਂ 4 ਕੌਲਾਂ ਘੱਟ ਕਰਨ ਦੇ ਮਕਸਦ ਦੇ ਨਾਲ ਅਸੀਂ ਟਰੱਕ ਪੋਸਟ ਕਰ ਦਿੰਦੇ ਹਾਂ, ਔਰ ਅਸੀਂ ਵੀ ਕਰਦੇ ਰਹੇ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਕਰਦੇ, ਅਸੀਂ ਵੀ ਕਰਦੇ ਰਹੇ, ਠੀਕ ਆ, ਹੁੰਦਾ ਹੈ। ਪਰ ਉਹ ਡੈਸਪਰੇਸ਼ਨ ਦੇ ਵਿੱਚ ਕਰੋ ਵੀ ਜਦੋਂ ਬਹੁਤ ਡੈਸਪਰੇਟ ਹੋ ਚੁੱਕੇ ਆ ਤੁਸੀਂ ਉਹ, ਪਰ ਬਿਲਕੁਲ ਜਿਹੜਾ ਆ ਈਜ਼ ਦੇ ਤੌਰ ਤੇ ਨਾ ਕਰੋ ਵੀ ਸੁਖਾਲਾ ਹੋ ਗਿਆ, ਚੱਲ ਆਪੇ ਬ੍ਰੋਕਰ ਕਾਲ ਕਰ ਲੂਗਾ, ਆਪੇ ਲੋਡ ਆ ਜਾਊਗਾ। ਹੁਣ ਕਈ ਜਿਹੜੀਆਂ ਹੈਗੇ ਆਪਣੇ ਘਰੋਂ ਜਿਨ੍ਹਾਂ ਦੇ ਡਿਸਪੈਚ ਵਗੈਰਾ ਹੁੰਦੀ ਆ ਜਾਂ ਉਹ ਕਰਦੇ ਹੈਗੇ ਆ, ਉਹਨਾਂ ਦੇ ਵਿੱਚ ਹੁੰਦਾ ਵੀ ਚੱਲ ਕੋਈ ਗੱਲ ਨਹੀਂ ਯਾਰ, ਲੋਡ ਟਰੱਕ ਪੋਸਟ ਕਰ ਦਿਓ, ਕੋਈ ਗੱਲ ਨਹੀਂ, ਉਹਨਾਂ ਚ ਤਾਂ ਕੋਈ ਨਾ ਕੋਈ ਕਾਲ ਆ ਹੀ ਜਾਂਦੀ। ਜੀ 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 ਕੁਝ ਕਾਲਰ ਵੀ ਤੁਹਾਡਾ ਵੀ ਕੋਈ ਇਹਦੇ ਬਾਬਤ ਕੁਐਸਚਨ ਆ ਜਾਂ ਤੁਹਾਡਾ ਸੁਝਾਅ ਹੈਗਾ, ਜਰੂਰ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ, ਤਾਂ ਕਿ ਜਿਹੜੇ ਹੋਰ ਆਪਣੇ ਪੰਜਾਬੀ ਭੈਣ ਭਰਾ ਇਸ ਬਿਜ਼ਨਸ 'ਚ ਆ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੋ ਸਕੇ ਜੀ। ਤੇ ਆਪਣੇ ਨਾਲ ਕੁਝ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸੰਤੋਖ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜਸਕਰਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਾਂਜੀ, ਰਾਮ ਸਿੰਘ ਜੀ, ਤੁਸੀਂ ਡਿਸਕਸ ਕਰ ਰਹੇ ਸੀ ਨਾ ਕਿ ਜਿਹੜਾ ਫਰਾਡ ਹੋ ਰਿਹਾ ਨਾ ਬਹੁਤ ਲੋਡਾਂ ਵਾਸਤੇ, ਜੀ ਜੀ, ਅਤੇ ਉਹਦੇ ਵਾਸਤੇ ਕਾਫੀ ਜਿਹੜਾ ਸੇਫ ਤਰੀਕਾ, ਸਭ ਤੋਂ ਸੇਫ ਤਰੀਕਾ ਹੈਗਾ ਵੀ ਜਦੋਂ ਤੁਹਾਨੂੰ ਕੋਈ ਆਊਟਬਾਉਂਡ ਤੋਂ ਕਾਲ ਆਉਂਦੀ ਆ, ਉਸ ਬ੍ਰੋਕਰ ਦਾ DOT ਲੈ ਕੇ ਸੇਫਰ ਸਿਸਟਮ ਦੇ ਵਿੱਚ ਚੈੱਕ ਕਰਕੇ ਜਿਹੜਾ ਫੋਨ ਨੰਬਰ ਕੰਪਨੀ ਦਾ ਸੇਫਰ ਸਿਸਟਮ ਦੇ ਉੱਤੇ ਕਾਲ ਕਰਕੇ ਕਨਫਰਮ ਕਰੋ ਕਿ ਇਹ ਲੋਡ ਕੰਪਨੀ ਇਸ਼ੂ ਕਰ ਰਹੀ ਆ। ਤੇ ਦੂਸਰਾ, ਜਿਹੜੀ ਰੇਟ ਕਨਫਰਮੇਸ਼ਨ ਆ ਰਹੀ ਆ ਉਹ ਕੰਪਨੀ ਦੀ ਈਮੇਲ ਤੋਂ ਹੋਣੀ ਚਾਹੀਦੀ, ਨਾ ਕਿ ਕਿਸੇ ਦੀ ਪਰਸਨਲ ਈਮੇਲ ਹੋਵੇ, ਉਹ ਹੋ ਸਕਦਾ। ਬਿਲਕੁਲ, ਕਾਫੀ ਫਰਾਡ ਹੋ ਰਿਹਾ। ਲੋਕੀ ਬ੍ਰੋਕਰ ਜਿਹੜੇ ਕਿਸੇ ਕੰਪਨੀ ਨਾਲ ਕੰਮ ਕਰਦੇ ਹੁੰਦੇ, ਉਹ ਹਟ ਕੇ ਉਹ ਤੋਂ ਕੰਮ ਕਰਨਾ ਛੱਡ ਦਿੰਦੇ ਆ, ਬਾਹਰੋਂ ਲੋਡ ਲੈ ਕੇ ਉਹਨਾਂ ਨੂੰ ਭੇਜ ਦਿੰਦੇ ਉਸ ਕੰਪਨੀ ਦੇ ਨਾਂ ਦੇ ਉੱਤੇ, ਤੇ ਬਾਅਦ ਵਿੱਚ ਆਪਾਂ ਨੂੰ ਪੈਸੇ ਕਦੇ ਮਿਲਦੇ ਨਹੀਂ। ਆਈ ਥਿੰਕ ਬੈਟਰ ਤਰੀਕਾ ਇਹੀ ਹੈ ਕਿ ਤੁਸੀਂ ਸੇਫਰ ਸਿਸਟਮ ਤੇ ਜਾ ਕੇ ਉਸ ਨੰਬਰ ਤੇ ਕਾਲ ਕਰਕੇ ਕਨਫਰਮ ਜ਼ਰੂਰ ਕਰੋ। ਜੀ, ਥੈਂਕ ਯੂ ਜੀ, ਧੰਨਵਾਦ ਜੀ। ਸੋ ਕਈ ਵਾਰੀ ਈਮੇਲਸ ਵੀ ਜਿਹੜੀਆਂ ਫੇਕ ਕ੍ਰੀਏਟ ਹੋ ਜਾਂਦੀਆਂ, ਤੁਹਾਨੂੰ ਲੱਗਦਾ ਹੁੰਦਾ ਵੀ ਇਹ ਨਾ ਤੁਹਾਡੀ ਜਿੱਦਾਂ ਬੈਂਕ ਤੋਂ ਈਮੇਲ ਆਈ ਆ, ਐਮਾਜ਼ਨ ਤੋਂ ਆਈ, ਗੂਗਲ ਤੋਂ ਆਈ ਆ, ਪਰ ਉਹਦੇ ਵਿੱਚ ਕੋਈ ਨਾ ਕੋਈ ਸ਼ਬਦ ਅੱਗੇ ਪਿੱਛੇ ਹੁੰਦਾ ਹੈਗਾ, ਵਰਡ, ਇੱਕ ਅੱਧੇ ਅੱਖਰ ਦਾ ਫਰਕ ਹੁੰਦਾ। ਮੋਸਟਲੀ ਜਿਹੜੇ ਆ ਨਾ ਉਹ ਜੀਮੇਲ, ਯਾਹੂ, ਇਦਾਂ ਦੀਆਂ ਜਿਨ੍ਹਾਂ ਨੇ ਫਰਾਡ ਜਿਹੜੇ ਉਹ ਕਰਨੇ ਆ, ਉਹਨਾਂ ਦੇ ਵਰਤਦੇ ਆ। ਸੋ ਸੇਫਰ ਵੈਬ ਦਾ ਵੀ ਜਿਹੜਾ ਇਹਨਾਂ ਨੇ ਦੱਸਿਆ, ਇਹ ਜ਼ਰੂਰੀ ਨੇ। ਇਹ ਜਿੰਨਾ ਤੁਸੀਂ ਇਹਤਿਆਤ ਵਰਤੋਗੇ ਉਹਨੇ ਬਚੇ ਰਹੋਗੇ। ਜਿੱਦਾਂ ਰਮਨ ਜੀ ਨੇ ਕਿਹਾ ਵੀ ਕਾਲੇ ਪਾਉਂਗੇ ਤਾਂ ਫਿਰ ਟੋਏ ਟੋਏ ਆ, ਤੇ ਬਾਅਦ ਦੇ ਵਿੱਚ ਅਦਰਵਾਈਜ਼ ਫਿਰ ਪ੍ਰੋਬਲਮ ਦੇ ਵਿੱਚ ਫਸੂਗੇ, ਡੈਸਪਰੇਸ਼ਨ ਸ਼ੋ ਕਰੂੰਗੇ, ਤੇ ਉਹਨਾਂ ਨੇ ਤੁਹਾਡੀ ਜਿਹੜੇ ਮਜਬੂਰੀ ਦਾ ਫਾਇਦਾ ਚੱਕਣਾ ਆ, ਤੇ ਇਸੇ ਦੇ ਉੱਤੇ ਆ। ਦੇਖੋ ਕਿੰਨੇ ਆਪਾਂ ਨੂੰ ਹਰਜੋਤ ਸਿੰਘ ਜੀ, ਕਿੰਨੀਆਂ ਸਕੈਮ ਦੀਆਂ ਕਾਲਾਂ ਆਉਂਦੀਆਂ ਸੀ, ਸੋਸ਼ਲ ਸਿਕਿਉਰਿਟੀ ਵਾਲੀਆਂ, ਤੁਹਾਨੂੰ ਗ੍ਰਿਫਤਾਰ ਕਰ ਲੈਣਾ, ਉਹ ਕਰਨਾ। ਆਪਾਂ ਗੱਲਾਂ ਕੀਤੀਆਂ, ਉਹਦੇ ਬਾਰੇ ਚਰਚਾ ਕੀਤੀ, ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ। ਸੋ ਇਹ ਚੀਜ਼ਾਂ ਥੋੜਾ ਜਿਹਾ ਟਾਈਮ ਲੈ ਕੇ ਤੁਸੀਂ ਆਪ ਇਸ ਜਿਹੜੇ ਸਕੈਮ ਤੋਂ ਬਚ ਸਕਦੇ ਆ। ਸੋ ਜਿਹੜੇ ਰੈੱਡ ਫਲੈਗਸ ਦਾ ਦੱਸਿਆ, ਕੀ ਅਪਰੋਚ ਹੋਣੀ ਚਾਹੀਦੀ ਆ, ਇਹ ਜ਼ਰੂਰ ਧਿਆਨ ਦੇ ਨਾਲ, ਜੇ ਤੁਸੀਂ ਮਿਸ ਕਰ ਗਏ ਆ, ਬਾਅਦ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣਿਓ, ਤਾਂ ਜੋ ਤੁਸੀਂ ਇਹਨਾਂ ਰੈੱਡ ਫਲੈਗਸ ਦੇ ਉੱਤੇ ਤੁਹਾਨੂੰ ਪਤਾ ਲੱਗੇ ਵੀ ਇੱਥੇ ਪ੍ਰੋਬਲਮ ਆ। ਆਪਣੇ ਨਾਲ ਰਮਨ ਜੀ ਅਗਲੇ ਕਾਲਰ ਜੁੜੇ ਨੇ, ਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਈ। ਮੇਰਾ ਸਵਾਲ ਇਹ ਸੀਗਾ ਕਿ ਜਿੱਦਾਂ ਭਾਜੀ ਇਹਨਾਂ ਨੇ 4-5 ਮਹੀਨੇ ਪਹਿਲੇ ਮੈਂ ਡਰਾਈਵ ਐਂਡ ਬਾਈ ਕੀਤੀ ਸੀ 80,000 ਦੀ ਵਾਬਸ ਤੋਂ, ਤੇ ਮੈਂ ਉਹਨਾਂ ਨੂੰ ਲੈਣ ਤੋਂ ਪਹਿਲੇ ਜਿੱਦਾਂ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ, ਮੈਂ ਉਹਨਾਂ ਨੂੰ ਪੁੱਛਿਆ ਵੀ, ਮੈਂ ਕਿਹਾ ਵੀ ਇਹ ਪ੍ਰਾਈਸ ਬਹੁਤ ਜ਼ਿਆਦਾ ਹਾਈ ਨੇ ਤੇ ਕੀ ਲੱਗ ਰਿਹਾ, ਮੈਂ ਵੇਟ ਕਰ ਲਾਂ, ਮੈਨੂੰ ਲੋੜ ਤਾਂ ਹੈਗੀ ਆ ਪਰ ਮੈਂ ਵੇਟ ਕਰ ਲਾਂ। ਕਹਿੰਦੇ ਨਹੀਂ, ਇਹ ਚਲੋ ਉਹ ਇੱਕ ਸੇਲਸਮੈਨ ਉਹਨੇ ਕਿਹਾ ਕਿ ਨਹੀਂ ਜੀ ਇਹ ਤਾਂ ਅੱਗੇ ਹੋਰ ਗੇਨ ਹੋਣੀ ਆ, ਪਰ ਭਾਜੀ ਇਹ ਪ੍ਰਾਈਸ ਕਾਜ਼ਿੰਗ ਨਹੀਂ ਕਿ ਇੱਕ ਚੀਜ਼ ਜਿਹੜੀ ਆ ਉਹ 4-5 ਮਹੀਨੇ ਦੇ ਵਿੱਚ ਹੀ 80,000 ਦੀ ਵੇਚ ਕੇ ਫਿਰ ਤੁਸੀਂ ਉਹਨੂੰ 50,000 ਦੀ ਵੇਚ ਰਹੇ ਹੋ। ਇਹਦੇ ਵਿੱਚ ਥੋੜੀ ਜਿਹੀ ਰਾਏ ਦੱਸੋ ਜੀ, ਕੀ ਕਹਿਣਾ ਚਾਹੋਗੇ ਜੀ? ਮਤਲਬ ਕਿਹੜੀ ਰਾਏ ਪੁੱਛਦੇ ਆ ਤੁਸੀਂ? ਮੈਂ ਜਿੱਦਾਂ ਭਾਜੀ 80,000 ਦੀ ਅੱਜ ਇੱਕ ਚੀਜ਼ ਵੇਚ ਦਿੱਤੀ ਅਸੀਂ 5 ਮਹੀਨੇ 'ਚ, ਜਿੱਦਾਂ ਹੁਣ ਕੋਵਿਡ ਦੇ ਵਿੱਚ ਵੀ ਏਦਾਂ ਹੀ ਹੋਇਆ ਸੀ, $5 ਦੀ ਚੀਜ਼ ਲੋਕਾਂ ਨੇ 10-10, $12-12 ਦੀਆਂ ਵੇਚੀਆਂ, $15 ਦੀਆਂ ਵੇਚੀਆਂ, ਅਸੀਂ ਉਹਨੂੰ ਨਾਂ ਦਿੱਤਾ ਪ੍ਰਾਈਸ ਕਾਜ਼ਿੰਗ। ਹੁਣ ਇਹ ਵੀ ਜਿੱਦਾਂ ਇਹਨਾਂ ਨੇ 6 ਮਹੀਨੇ, 1 ਸਾਲ ਪਹਿਲੇ ਉਹੀ ਵੈਨ ਜਿਹੜੀ ਸੀਗੀ ਉਹ 55,000 ਦੀ ਸੀ, ਉਹਨੂੰ 6 ਮਹੀਨੇ ਦੇ ਵਿੱਚ 5 ਮਹੀਨੇ 'ਚ 80,000 ਦੀ ਲੈ ਗਏ। ਬਾਅਦ 'ਚੋਂ ਅੱਜ ਉਹੀ 5 ਮਹੀਨਿਆਂ ਬਾਅਦ 80,000 ਵਾਲੀ ਚੀਜ਼ ਫਿਰ ਇਹਨਾਂ ਨੇ 50,000 ਦੀ ਵੇਚਤੀ। ਇਹ ਤੇ ਨਹੀਂ ਹੋ ਸਕਦਾ ਕਿ ਜਿਹੜੇ ਇਹਨਾਂ ਨੇ ਪਾਰਟਸ ਬਾਏ ਕੀਤੇ ਜਾਂ ਚੇਸੀਆਂ ਬਾਏ ਕੀਤੀਆਂ, ਉਹ ਮਤਲਬ 4-5 ਮਹੀਨੇ ਦੇ ਵਿੱਚ ਹੀ ਰੇਟ ਉੱਪਰ ਚਲੇ ਗਏ ਫਿਰ ਥੱਲੇ ਆ ਗਏ। ਨੈਚੁਰਲ ਗੱਲ ਹੈ ਕਿ ਸਟਾਕ ਤੇ ਇਹਨਾਂ ਦੇ ਕੋਲ ਮੈਨੂਫੈਕਚਰ ਦੇ ਕੋਲ ਪਹਿਲਾਂ ਹੀ ਹੁੰਦਾ, ਤੇ ਪ੍ਰਾਈਸ ਇਹਨਾਂ ਨੇ ਗੇਨ ਕੀਤੇ। ਹੁਣ ਟਰੱਕ ਆ, ਟਰੱਕ ਇੱਕ 45-50 ਦਾ ਇਦਾਂ। ਰਾਜ ਜੀ ਦੇਖੋ, ਉਹਨਾਂ ਨੇ ਤੁਹਾਡੀ ਕਾਲ ਦੀ ਮਜਬੂਰੀ ਦਾ ਜਿਹੜਾ ਉਹਨਾਂ ਨੇ ਤੁਹਾਡਾ ਫਾਇਦਾ ਚੱਕਿਆ, ਇਹ ਜੀ ਸਪਲਾਈ ਡਿਮਾਂਡ, ਇਹ ਤਾਂ ਸਪਲਾਈ ਐਂਡ ਡਿਮਾਂਡ ਹੈ। ਦੇਖੋ ਭਾਜੀ, ਇੱਕ ਰੇਹੜੀ ਦੇ ਉੱਤੇ ਕੋਈ ਕੇਲੇ ਵੇਚ ਰਿਹਾ ਨਾ, ਉਹਦੀ ਰੇਹੜੀ ਤੇ ਵੀ 4 ਬੰਦੇ ਆ ਜਾਣ ਤਾਂ ਉਹ 4 ਬੰਦਿਆਂ ਦੇ ਬਾਅਦ ਉਹ ਕੇਲਿਆਂ ਦਾ ਰੇਟ ਵਧਾ ਦਿੰਦਾ, ਤੇ ਜਦੋਂ 4 ਬੰਦੇ ਚਲੇ ਜਾਣ ਉਸ ਤੋਂ ਬਾਅਦ ਉਹ ਕਿੰਨਾ ਰੇਟ ਘੱਟ ਜਾਂਦਾ। ਇਹ ਤਾਂ ਸਿੰਪਲ ਇੱਕ ਸਿਆਣਾ ਜਾਂ ਆਨਸਰ ਇਹ ਆ
ਕਿ ਕਾਹਲੀ ਦੇ ਨਾਲ ਜਦੋਂ ਆਪਾਂ ਬਹੁਤ ਵਾਰੀ ਆਪਾਂ ਪਿਛਲੇ 1.5-2 ਸਾਲਾਂ 'ਚ ਇਹ ਕਿਹਾ ਸੀਗਾ ਕਿ ਥੋੜੀ ਜਿਹੀ ਸਲੋ ਡਾਊਨ ਹੋ ਜਾਓ, ਐਡਾ ਵੱਡਾ ਕੰਮ ਨਹੀਂ ਹੈਗਾ, ਐਡੀ ਵੱਡੀ ਗੱਲ ਨਹੀਂ ਹੈਗੀ, ਥੋੜੇ ਜਿਹੇ, ਪਰ ਕੋਈ ਸਲੋ ਡਾਊਨ ਹੋਇਆ ਨਹੀਂ, ਠੀਕ ਹੈ ਨਾ, ਕੋਈ ਸਲੋ ਡਾਊਨ ਨਹੀਂ ਹੋਇਆ। ਹਰ ਇੱਕ ਬੰਦਾ ਜਿਹੜਾ ਹੈ ਉਹ ਆਪਣੀ ਸਪੀਡ ਦੇ ਨਾਲ ਚੱਲਦਾ ਰਿਹਾ, ਠੀਕ ਹੈ ਨਾ। ਜੇ ਹੁਣ ਤੁਸੀਂ 80,000 ਦੀ ਚੀਜ਼ ਅਗਲੇ ਦੀ ਲੈਨੇ ਆ, ਇਹਦੇ ਵਿੱਚ ਅਗਲੇ ਨੂੰ ਵੇਚਣ ਦੇ ਵਿੱਚ ਕੀ ਅਰਜ਼ ਹੋ ਸਕਦਾ? ਜਿਹੜੀ ਅਗਲੇ ਦੀ ਚੀਜ਼ 35,000 ਦੀ ਸੀ, ਆਪਾਂ 80,000 'ਚ ਲੈ ਲਈ, ਅਗਲੇ ਨੂੰ ਕੀ ਹਰਜ਼ ਆ ਵੇਚਣ ਦਾ? ਤੇ ਅੱਜ ਜੇ ਉਹਦੀ ਨਹੀਂ ਵਿਕਰੀ ਤਾਂ ਉਹਨੇ 50,000 ਦੀ ਕਰਤੀ, ਤਾਂ ਆਪਾਂ ਉਹਨੂੰ ਕੀ ਕਹਿ ਸਕਦੇ? ਇਹ ਸੇਮ ਥਿੰਗ ਪ੍ਰਾਈਸ ਗੋਜਿੰਗ ਤੇ ਵੀ ਰਾਜਕਨ ਵੀਸੀ ਜੀ, ਰਮਨ ਜੀ, ਜਿਹੜੀਆਂ ਗਵਰਨਮੈਂਟ ਏਜੰਸੀਜ਼ ਆ ਉਹ ਕੁਝ ਜਿਹੜੀਆਂ ਚੀਜ਼ਾਂ ਜਿਨ੍ਹਾਂ ਤੇ ਐਕਟ ਕਰਦੀਆਂ, ਜਿੱਦਾਂ ਜਿਹੜੀਆਂ ਫੂਡ ਨੂੰ ਲੈ ਕੇ, ਗੈਸ ਨੂੰ ਲੈ ਕੇ, ਜਿਹੜੀਆਂ ਰੋਜ਼ਮਰਰਾ ਦੀਆਂ ਚੀਜ਼ਾਂ ਆ ਨਾ, ਉਹਦੇ ਤੇ ਉਹ ਐਕਟ ਕਰਦੀਆਂ ਵੀ ਪ੍ਰਾਈਸ ਗੋਜਿੰਗ ਨਹੀਂ ਤੁਸੀਂ ਕਰ ਸਕਦੇ, ਨਾ ਕਿ ਇਦਾਂ ਦੀ। ਹੁਣ ਟੈਸਲਾ ਦੀ ਐਗਜ਼ਾਮਪਲ ਦਿੰਨਾ ਵੀ ਦਸੰਬਰ ਮਹੀਨੇ ਨਾਲੋਂ ਰਾਤੋਂ ਰਾਤ 12,000 ਡਾਲਰ ਘਟਾਤੀ ਪ੍ਰਾਈਸ, ਹਨਾ, ਜਿਨ੍ਹਾਂ ਨੇ ਦਸੰਬਰ 'ਚ ਲਈ ਸੀ ਮੰਨ ਲਓ 80,000 ਦੀ, ਹੁਣ ਉਹ 65,000 ਦੀ ਹੋ ਗਈ। ਸੋ ਇਹ ਤਾਂ ਇਹੀ ਆ ਵੀ that is what the open market is ਜੀ। ਇਹ ਉਥੇ ਨਾ ਬਸ ਉਹ ਆ ਵੀ ਜਿਹੜਾ ਕੰਜ਼ਿਊਮਰ ਆ ਉਹਦੀ ਉੱਤੇ ਜ਼ਿਆਦਾ ਡਿਪੈਂਡ ਆ ਵੀ ਕੀ ਮੈਨੂੰ ਵਾਕਈ ਇੰਨੀ ਜ਼ਿਆਦਾ ਜ਼ਰੂਰਤ ਹੈਗੀ ਆ। ਸੇਲਸਮੈਨ ਤੋਂ ਪੁੱਛੂਗੇ, ਜਿੱਦਾਂ ਤੁਸੀਂ ਆਪ ਹੀ ਦੱਸਿਆ ਰਾਜ ਜੀ, ਵੀ ਉਹਨੇ ਤਾਂ ਕਹਿਣਾ ਹੀ ਆ ਵੀ ਇਹ ਇਦਾਂ ਹੀ ਜਿਹੜਾ ਉਹ ਚੱਲਣਾ, ਵੀ ਇਹ ਤਾਂ ਮਹਿੰਗੇ ਹੀ ਜਿਹੜੇ ਹੋਣੇ। ਜੇ ਉਹ ਕਹੂਗਾ ਵੀ ਭਾਈ ਸਸਤੇ ਹੋ ਜਾਣੇ, ਵੇਟ ਕਰ ਲਾ, ਉਹਦਾ ਵਿਕਣਾ ਥੋੜੀ, ਅਗਲੇ ਨੇ ਕਮਿਸ਼ਨ ਵੀ ਬਣਾਉਣਾ ਹੈ। ਸੋ ਤੁਸੀਂ ਇਸ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਦੇਖੋ। ਸੋ ਠੰਡੇ ਦਿਮਾਗ ਦੇ ਨਾਲ ਹੀ ਪ੍ਰਾਈਸ ਗੋਜਿੰਗ ਵੀ ਉਦੋਂ ਹੀ ਐਕਟ ਕਰਦੀ ਆ ਰਾਜ ਜੀ, ਵੀ ਜਦੋਂ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ, ਉਹ ਤੋਂ ਬਾਅਦ ਜੇ ਗਵਰਨਰ ਨੇ ਜਾਂ ਪ੍ਰੈਜ਼ੀਡੈਂਟ ਨੇ ਡੈਕਲੇਰੇਸ਼ਨ ਕੀਤੀ ਹੋਏ ਵੀ ਨੈਚੁਰਲ ਡਿਜ਼ਾਸਟਰ ਆ, ਜਿੱਦਾਂ ਅਰਥਕੁਏਕ ਆ ਗਿਆ, ਤੂਫਾਨ ਆ ਗਿਆ, ਫਿਰ ਨਹੀਂ ਤੁਸੀਂ ਪ੍ਰਾਈਸ ਗੋਜਿੰਗ ਕਰ ਸਕਦੇ ਹੈਗੇ। ਪਰ ਰੈਗੂਲਰ ਦੇ ਵਿੱਚ ਕੋਈ ਇਦਾਂ ਦਾ ਰੂਲ ਨਹੀਂ ਹੈਗਾ, ਮੈਂ ਜਿਹੜਾ ਪੜ੍ਹ ਰਿਹਾ ਆਫਿਸ ਆਫ ਅਟਾਰਨੀ ਜਨਰਲ ਦੇ ਮੁਤਾਬਕ। ਥੈਂਕ ਯੂ ਰਾਜ ਜੀ। ਆਪਾਂ ਨੂੰ ਇੱਕ ਫੇਸਬੁੱਕ ਤੇ ਵੀ ਸਵਾਲ ਆਇਆ ਰਮਨਦੀਪ ਸਿੰਘ ਹੁਣਾਂ ਦਾ ਵੀ ਟਰੱਕਿੰਗ ਜਿਹੜੀ ਆ ਅਗਲੇ 10-15 ਸਾਲ ਤੱਕ ਕੀ ਹੋਊਗਾ? ਜੀ 10-15 ਸਾਲ ਤੱਕ ਦਾ ਤਾਂ ਕੁਝ ਨਹੀਂ ਕਹਿ ਸਕਦੇ ਆਪਾਂ, 10-15 ਮਹੀਨੇ ਦਾ ਆਪਾਂ ਸੋਚ ਸਕਦੇ ਵੀ ਕੀ ਹੋਣਾ ਆ, ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕੋਈ ਇਹਦੇ ਵਿੱਚ। ਬਾਕੀ ਟਰੱਕਿੰਗ ਆ $800 ਬਿਲੀਅਨ ਦਾ ਬਿਜ਼ਨਸ ਹੈ, ਕਿਤੇ ਨਹੀਂ ਚੱਲਿਆ ਹੈਗਾ, ਇੱਥੇ ਹੀ ਰਹਿਣਾ ਹੈ, ਇਸ ਤਰ੍ਹਾਂ ਹੀ ਚੱਲਦਾ ਰਹਿਣਾ ਹੈ। ਪਰ ਇਹ ਆ ਕਿ ਜਿਹੜੇ ਵੀ ਇਨਸਾਨ ਨੇ, ਜਿਹੜੇ ਵੀ ਬੰਦੇ ਨੇ ਸੋਚ ਸਮਝਦਾਰੀ ਦੇ ਨਾਲ ਕੰਮ ਕੀਤਾ, ਉਹ ਲੌਂਗ ਟਰਮ ਕੰਮ ਕਰਦਾ ਰਹੇਗਾ। ਜਿਨ੍ਹਾਂ ਨੇ ਤਿਆਰੀ ਕੀਤੀ ਹੈ, ਜਿਨ੍ਹਾਂ ਨੇ, ਔਰ ਸਾਰਿਆਂ ਨੂੰ ਵੱਡੀ ਗੱਲ ਇਹ ਹੈਗੀ ਆ ਕਿ ਅਮਰੀਕਨ ਇੱਥੇ ਇੰਡਸਟਰੀ ਦੇ ਵਿੱਚ, ਅਮਰੀਕਨ ਜਿਹੜੀ ਪਬਲਿਕ ਦੇ ਵਿੱਚ, ਜਿਹੜਾ ਬੰਦਾ ਡਾਊਨ ਸਾਈਜ਼ਿੰਗ ਕਰਨ ਜਾਣਦਾ ਹੈਗਾ ਨਾ, ਡਾਊਨ ਸਾਈਜ਼ ਕਰ ਸਕਦਾ ਹੈ ਟੀਮ, ਮਤਲਬ ਕਿ ਜਿਹਨੂੰ ਕਹਿੰਦੇ ਵੀ ਆਪਣੇ ਤਰੀਕੇ ਦੇ ਨਾਲ, ਜਦੋਂ ਕੰਮ ਘਟ ਗਿਆ ਉਦੋਂ ਘਟਾ ਲਓ, ਜਦੋਂ ਵੱਧ ਗਿਆ ਉਦੋਂ ਵਧਾ ਲਓ। ਸੋ ਉਹ ਜਿਹੜੀ ਚੀਜ਼ ਹੈ ਜਿਹੜਾ ਕਰ ਸਕਦਾ ਹੈਗਾ, ਉਹ ਸਰਵਾਈਵ ਕਰ ਸਕਦਾ, ਸਕਸੈਸਫੁਲ ਹੋ ਸਕਦਾ। ਸਾਡੀ ਜਿਹੜੀ ਸੋਚ ਹੈਗੀ ਆ, ਸਾਡੀ ਇਹ ਹੈ ਕਿ ਜਾਂ ਤਾਂ 100 ਹੀ ਚੱਲਣਗੇ ਤੇ ਜਾਂ ਕੋਈ ਵੀ ਨਹੀਂ ਚੱਲੂਗਾ। ਉਹ ਸਕੀਮ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਕੰਮ ਨਹੀਂ ਕਰਦੀ। ਉਹਦੇ ਨੁਕਸਾਨ ਜਿਹੜੇ ਉਹ ਫਿਰ ਚੱਲਣੇ ਪੈਂਦੇ। ਹਾਂ, ਕੋਈ ਸਰਵਾਈਵ ਕਰ ਜਾਂਦੇ ਆ, ਪਰ ਨਾਟ ਆਲ ਆਫ ਦੈਮ, ਬਹੁਤ ਘੱਟ ਪਰਸੈਂਟੇਜ, ਬਹੁਤ ਘੱਟ ਪਰਸੈਂਟੇਜ ਹੁੰਦੀ ਹੈ। ਸੁਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਦੋ ਕੁਇਕ ਕੁਐਸਚਨ ਹੈ ਜੀ। ਇੱਕ ਤਾਂ ਇਹ ਹੈ ਜੀ, LLC ਦੇ ਵਿੱਚ ਪੇਰੋਲ ਜਿਹੜਾ ਉਹ ਮੈਂਡੇਟਰੀ ਹੈ ਜਾਂ ਆਪਸ਼ਨਲ ਹੈ? ਤੇ ਸੈਕੰਡ ਕੁਐਸਚਨ ਇਹ ਹੈ ਜੀ ਕਿ ਜਿੱਦਾਂ LLC ਤਾਂ ਹੈ ਜਾਂ ਕਾਰਪੋਰੇਸ਼ਨ ਹੈ, ਉਹਦੇ ਵਿੱਚ ਪੇਰੋਲ ਆਪਣੇ ਆਪ ਨੂੰ ਕਰ ਰਹੇ ਆ ਤੇ ਵਰਕ ਕੰਪ ਲੈਣਾ ਹੀ ਉਹਦੇ ਲਈ ਕੰਪਲਸਰੀ ਹੈ, ਮੈਂਡੇਟਰੀ ਹੈ, ਜਾਂ ਉਹ ਵੀ ਆਪਸ਼ਨਲ ਹੈ? ਵਰਕ ਕੰਪ ਦਾ ਤੇ ਹਰਜੋਤ ਜੀ ਦੱਸ ਸਕਦੇ ਆ, LLC ਚ ਪੇਰੋਲ ਦਾ ਰਮਨ ਜੀ। ਜੇ ਵਰਕ ਕੰਪ ਵੀ ਜ਼ਰੂਰੀ ਆ LLC ਚ, ਵੈਸੇ ਦਾ ਕੁਐਸਚਨ ਇਹ ਤੁਹਾਡੇ ਅਕਾਊਂਟੈਂਟ ਦੇ ਲਈ ਆ, ਜਿਹੜੇ ਜਾਂ ਜੇ ਤਾਂ ਤੁਸੀਂ LLC ਬਣਾਈ ਆ, ਹਨਾ, ਵੀ ਕੀ ਕਰਨਾ, ਠੀਕ ਆ ਕਿ ਨਹੀਂ? ਸੋ ਅਸੀਂ ਤਾਂ ਤਿੰਨੇ ਪ੍ਰੋਫੈਸ਼ਨਲ ਅਕਾਊਂਟੈਂਟ ਨਹੀਂ ਹੈਗੇ। ਰਮਨ ਜੀ, ਤੁਸੀਂ ਕੁਝ ਐਡ ਕਰਨਾ ਚਾਹੁੰਦੇ? ਪੇਰੋਲ ਕਰਨਾ ਚੰਗੀ ਗੱਲ ਹੈ, ਜੇ ਤੁਸੀਂ ਕਰਦੇ ਹੈਗੇ, ਤੁਹਾਡਾ ਆਪਣਾ ਰੈਕਡ ਬਣਦਾ ਹੈਗਾ, ਤੁਹਾਡਾ ਆਪਣਾ ਜਿਹੜਾ ਤੇ ਪੇਰੋਲ ਵੀ ਇਹ ਵੀ ਜ਼ਰੂਰ ਦੱਸੋ ਵੀ ਕਿਸ ਲੈਵਲ ਦੀ ਪੇਰੋਲ, ਇਹ ਨਹੀਂ ਨਾ ਵੀ 10,000 20,000 ਸਾਲ ਦਾ ਦੇਣਾ। ਹਾਂਜੀ, ਪੇਰੋਲ ਜਿਹੜਾ ਹੈਗਾ, ਤੁਸੀਂ salary.com ਤੇ ਜਾ ਕੇ ਤੁਸੀਂ ਆਪਣੇ ਏਰੀਆ ਦੀ ਜ਼ਿਪ ਕੋਡ ਪਾ ਕੇ ਉੱਥੋਂ ਦਾ ਟਰੱਕ ਡਰਾਈਵਰ ਦੀ ਜਿਹੜੀ ਪੇ ਆ ਉਹ ਦੇਖੋ, ਐਵਰੇਜ ਪੇ ਕਿੰਨੀ ਆ, ਤੇ ਉਸ ਪੇ ਦੇ ਮੁਤਾਬਕ ਤੁਸੀਂ ਆਪਣਾ ਜਿਹੜਾ ਪੇਰੋਲ ਬਣਾਓ। ਜਦੋਂ ਪੇਰੋਲ ਆਪਾਂ ਪੇਰੋਲ ਕਰਦੇ ਹੈਗੇ, ਆਪਾਂ ਘੱਟ ਦਾ ਕਰਦੇ ਹਾਂ, ਉਹਨੂੰ ਅੰਡਰ ਰਿਪੋਰਟਿੰਗ ਕਹਿ ਦਿੰਦੇ ਆ। ਉਹਦੀਆਂ ਵੀ ਸਜ਼ਾਵਾਂ ਹੈਗੀਆਂ, ਅੰਡਰ ਰਿਪੋਰਟਿੰਗ ਦੀ ਵੀ ਸਜ਼ਾ ਹੈਗੀ ਆ। ਸੋ ਇਸ ਕਰਕੇ ਪੇਰੋਲ ਕਰਨਾ ਜ਼ਰੂਰੀ ਹੈਗਾ ਆ। ਤੇ ਦੂਸਰੀ ਗੱਲ ਆ ਵਰਕਰਸ ਕਾਂਪ। ਵਰਕਰਸ ਕਾਂਪ ਜਿਹੜੀ ਹੈਗੀ ਆ, ਉਹ ਜੇ ਤੁਸੀਂ
ਸੋਚਦੇ ਆ ਵੀ ਤੁਹਾਡੀ ਲਾਈਫ ਇੰਪੋਰਟੈਂਟ ਹੈਗੀ ਹੈ, ਕੱਲ ਨੂੰ ਤੁਹਾਨੂੰ ਸੱਟ ਫੇਟ ਲੱਗ ਸਕਦੀ ਹੈ, ਕੰਮ ਦੇ ਉੱਤੇ ਕੁਝ ਹੋ ਸਕਦਾ। ਜ਼ਰੂਰੀ ਨਹੀਂਗਾ ਵੀ ਤੁਸੀਂ ਕਿਸੇ ਦੇ ਡਰਾਈਵ ਕਰਦੇ ਆ ਟਰੱਕ ਤੇ ਉਧਰ ਹੀ ਤੁਹਾਨੂੰ ਸੱਟ ਲੱਗੀ ਤੇ ਤੁਹਾਨੂੰ ਜ਼ਰੂਰੀ ਹੈ ਇੰਸ਼ੋਰੈਂਸ ਦੀ। ਤੁਹਾਡੇ ਆਪਣੇ ਟਰੱਕ ਤੇ ਵੀ ਸੱਟ ਲੱਗ ਸਕਦੀ ਹੈ, ਤੁਹਾਡੇ ਆਪਣੇ ਟਰੱਕ ਤੇ ਵੀ ਉਹ ਸੇਮ ਸਿਸਟਮ ਸੇਮ ਚੀਜ਼ਾਂ ਹੋ ਸਕਦੀਆਂ। ਸੋ ਜੇ ਤੁਸੀਂ ਆਪਣੀ ਜ਼ਿੰਦਗੀ ਆਪਣੀ ਜਿਹੜੀ ਆ ਕੀਮਤੀ ਸਮਝਦੇ ਆ ਤੇ ਠੀਕ ਹੈ ਜ਼ਰੂਰ ਲਓ। ਤੇ ਜੇ ਤੁਹਾਨੂੰ ਲੱਗਦਾ ਵੀ ਇਟਸ ਓਕੇ ਆ, ਤੁਹਾਡੇ ਆਪਣੇ ਟਰੱਕ ਤੇ ਸੱਟ ਲੱਗੀ ਹੈ, ਕੋਈ ਗੱਲ ਨਹੀਂ, ਤੇ ਫਿਰ ਨਾ ਲਓ। ਤੇ ਬਾਕੀ ਦੂਸਰੀ ਗੱਲ ਇਹ ਆ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਆਡਿਟ ਆ ਰਹੇ ਹੈਗੇ ਆ, ਜਿਨ੍ਹਾਂ ਕੰਪਨੀਆਂ ਨੇ ਓਨਰ ਆਪਰੇਟਰ ਰੱਖੇ ਹੋਏ ਆ, ਪਰਮਾਨੈਂਟਲੀ ਉਹਨਾਂ ਦਾ ਕੰਮ ਕਰਦੇ ਹੈਗੇ ਆ, ਉਹ ਜਿਹੜੇ ਬੰਦੇ ਹੈਗੇ ਉਹਨਾਂ ਦੇ ਲਈ ਜ਼ਰੂਰੀ ਹੈਗੀ ਆ ਵਰਕਰਸ ਕੰਪ ਇੰਸ਼ੋਰੈਂਸ ਲੈਣੀ। ਜੇ ਤੁਸੀਂ ਇੱਕੋ ਉਹਨਾਂ ਨਾਲ ਕੰਮ ਕਰਦੇ ਹੈਗੇ ਆ ਤੇ ਉਹ ਤੁਹਾਡੀ ਵਰਕਰਸ ਕੰਪ ਇੰਸ਼ੋਰੈਂਸ ਰਿਕੁਆਇਰਡ ਕਰ ਸਕਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਸਾਹਮਣੇ ਆ ਰਹੀਆਂ। ਜੀ ਨਹੀਂ ਕਰ ਸਕਦੇ ਨਹੀਂ। ਆਪਾਂ ਰਮਨ ਜੀ ਇੱਕ ਦਿਨ ਗੱਲ ਵੀ ਕੀਤੀ ਸੀ ਵੀ ਜੇ ਤੁਸੀਂ ਇੱਕ ਕੰਪਨੀ ਆ, ਮੰਨ ਲਓ ਸਪੋਜ਼ ਇਹ ਕੰਪਨੀ ਆ, ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਹਾਇਰ ਕੀਤੇ ਹੋ ਆ, ਜੇ ਤੁਸੀਂ ਉਹਨਾਂ ਦੀ ਵਰਕਰਸ ਕੰਪ ਦੇ ਆਪਣੇ ਕੋਲ ਪ੍ਰੂਫ ਨਹੀਂ ਰੱਖਦੇ ਜਦੋਂ ਤੁਹਾਡੀ ਆਡਿਟ ਹੋਣੀ ਆ, ਤੇ ਉਹ ਜਿਹੜੇ ਕੰਟਰੈਕਟ ਵਰਕ ਦਾ ਮੇਰੇ ਖਿਆਲ ਨਾਲ 0.5% ਜਾਂ 1/3 ਉਹ ਸਾਰਾ ਜਿਹੜਾ ਆ ਉਹ ਤੁਹਾਡੇ ਵਰਕਰਸ ਕੰਪ ਦੇ ਆਡਿਟ ਦੇ ਅੰਡਰ ਆਊਗਾ, ਵੀ ਤੁਹਾਨੂੰ ਬਹੁਤ ਪੈਸੇ ਦੇਣੇ ਪਊਗੇ। 30% ਗ੍ਰੋਸ ਦਾ ਉਹਦੇ ਉੱਤੇ ਤੁਹਾਡੀ ਪਰਸੈਂਟੇਜ ਲੱਗਣੀ। ਜੀ ਸੋ ਬਿਲਕੁਲ ਜੀ, ਜ਼ਰੂਰ ਰੱਖੋ। ਜਿਹੜੇ ਦੋਨੋਂ ਸਵਾਲ ਪੁੱਛੇ ਉਹਨਾਂ ਦਾ ਜੇ ਛੋਟਾ ਆਨਸਰ ਚਾਹੀਦਾ ਤੇ ਯੈਸ ਆ ਜੀ, ਫਿਰ ਉਸ ਹਿਸਾਬ ਦੇ ਨਾਲ। ਸੋ ਬਹੁਤ ਵਾਰ ਇਹ ਵੀ ਹੁੰਦਾ ਵੀ ਕਈ ਲੋਕ ਜਿਹੜੇ ਆ, ਮੰਨ ਲਓ ਵੀ ਇੱਕੋ ਬੰਦਾ ਡਰਾਈਵ ਕਰਦਾ, ਉਹ ਪੂਰੀ ਵੀ ਪੇਰੋਲ ਨਹੀਂ ਕੱਟਦੇ, ਮੰਨ ਲਓ ਹਾਫ ਕੱਟਦੇ ਜਾਂ ਕੁਛ ਵੀ, ਉਹ ਤਾਂ ਤੁਹਾਡੀ ਮਰਜ਼ੀ ਆ, ਉਹ ਕੋਈ ਬਿਗ ਡੀਲ ਨਹੀਂ ਹੈ। ਪਰ ਜੋ ਇੰਸ਼ੋਰੈਂਸ ਕੰਪਨੀਆਂ ਨਾ, ਉਹਨਾਂ ਨੇ ਆਪਣੇ ਰੂਲ ਬਣਾਏ ਆ ਵੀ ਈਵਨ ਦੋ ਤੁਹਾਡੀ 20,000 ਪੇਰੋਲ ਆ, ਵੀ ਮਿਨੀਮਮ ਸਾਨੂੰ ਪਤਾ ਵੀ ਇੱਕ ਬੰਦੇ ਦਾ ਇੰਨਾ ਹੁੰਦਾ 45,000 ਜਾਂ 50,000, ਅਸੀਂ ਉਹਦੇ ਤੇ ਹੀ ਤੁਹਾਡਾ ਜਿਹੜਾ ਆ ਇੰਸ਼ੋਰੈਂਸ ਕਰਾਂਗੇ ਜਾਂ ਉਹਦੇ ਤੇ ਹੀ ਆਡਿਟ ਕਰਾਂਗੇ, ਚਾਹੇ ਤੁਹਾਡੀ ਜਿਹੜੀ ਆ ਪੇਰੋਲ ਘੱਟ ਵੀ ਹੈਗਾ ਜੀ। ਆਪਣੇ ਅਗਲੇ ਕਾਲਰ ਨੇ ਸਤਨਾਮ ਜੀ। ਹਾਂਜੀ, ਤਿੰਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਵੀਰ ਹੁਣੀ ਜਿਹੜੇ ਉਹਨਾਂ ਤੇ ਤਾਂ ਵੈਸੇ ਇਦਾਂ ਦੇ ਤਾਂ ਸਗੋਂ ਗਾਹਕ ਜਾਣੇ ਚਾਹੀਦੇ। ਸੇਲਸਮੈਨ ਤੇ 2-3 ਮਹੀਨੇ ਜਾ ਕੇ ਭਾਵੇਂ ਵਕੇਸ਼ਨ ਤੇ ਚਲ ਜਵੇ ਜੀ। ਜਿਹਨੇ 80,000 ਦੀ ਵੈਨ ਲਈ ਜਾਂ 30,000 ਦੀ ਜਾਂ 35,000 ਵਾਲੀ। ਤੇ ਬਾਕੀ ਆਪਣੇ ਜਿਹੜੇ ਪਿਛਲੀ ਰਾਤ ਤੋਂ ਪਿੱਛੇ ਜਿਹੜੇ ਮੇਰੇ ਖਿਆਲ 7 ਕੁ ਟਰੱਕ ਆ ਜਿਹੜੇ ਜੈਕ ਨਾਈਫ ਹੋਏ ਐਕਸੀਡੈਂਟ ਆਪਣੇ I-40 ਤੇ, ਉਹਨਾਂ 'ਚ ਆਪਣੇ ਪਤਾ ਵੀ ਆਪਣਾ ਵੀਰ ਤਾਂ ਨਹੀਂ ਕੋਈ ਇਨਵੋਲਵ ਸੀਗਾ, ਪਤਾ ਲੱਗਾ ਕੁਛ? ਨਹੀਂ, ਇਹਦੇ ਬਾਰੇ ਤਾਂ ਕੋਈ ਪਤਾ ਨਹੀਂ ਹੈਗਾ ਜੀ। ਇਹ ਤਾਂ ਜਿਹੜੀ ਨਿਊਜ਼ ਜਿਹੜੀ ਉੱਥੋਂ ਦੀ ਸਟੇਟ ਏਜੰਸੀ ਨਿਊਜ਼ ਆਊਗੀ ਉਹਦੇ ਵਿੱਚ ਹੀ ਪਤਾ ਲੱਗ ਸਕਦਾ, ਕਿਉਂਕਿ ਇਸ ਤਰ੍ਹਾਂ ਜ਼ਿਆਦਾ ਤਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਹੈਗਾ। ਓਕੇ ਠੀਕ ਹੈ ਜੀ, ਧੰਨਵਾਦ ਵੀਰੇ, ਮਿਹਰਬਾਨੀ ਜੀ। ਧੰਨਵਾਦ। ਬਾਕੀ ਇੱਕ ਜਿਹੜੇ ਸਵਾਲ ਸੀ ਨਾ ਫੇਸਬੁੱਕ ਤੇ ਵੀ ਟਰੱਕਿੰਗ ਇੰਡਸਟਰੀ ਕਿੱਧਰ ਨੂੰ ਭਵਿੱਖ 10-15 ਸਾਲਾਂ ਦਾ ਕੀ ਹੋਣ ਜਾ ਰਿਹਾ ਆ। ਹੁਣ ਇੱਕ ਸੈਨੇਟ ਹੀਅਰਿੰਗ ਸ਼ੁਰੂ ਹੋਈ ਆ ਲੋ ਕਾਰਬਨ ਫਿਊਲ ਸਟੈਂਡਰਡ ਨੂੰ ਜਿਹੜਾ ਉਹ ਲੈ ਕੇ, ਹਾਈਡਰੋਜਨ ਫਿਊਲ ਸੈੱਲ, ਜ਼ੀਰੋ ਐਮਿਸ਼ਨ, ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਇੱਕ ਪਾਸੇ ਜਿਹੜੇ ਆ ਰਿਪਬਲਿਕਨ ਸੈਨੇਟਰਸ ਆ ਉਹ ਇੱਕ ਅਮੈਂਡਮੈਂਟ ਲੈ ਕੇ ਆਉਣ ਦੀ ਸੋਚ ਰਹੇ ਆ, ਪ੍ਰਪੋਜ਼ਲ ਲੈ ਕੇ ਆ ਰਹੇ ਆ ਵੀ ਜਿਹੜੇ ਐਮਿਸ਼ਨ ਕੰਟਰੋਲਸ ਬੜੇ ਸਖਤ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ। ਸੋ ਇਹ ਲੜਾਈਆਂ ਬਹੁਤ ਚੱਲ ਰਹੀਆਂ ਨੇ ਕਈ ਥਾਵਾਂ ਦੇ ਉੱਤੇ, ਕਈ ਤਰੀਕੇ ਦੇ ਜਿਹੜੇ ਸਿੰਘ ਆ ਉਹ ਫਸੇ ਨੇ। ਸੋ ਇੰਡਸਟਰੀਜ਼ ਇਹ ਚੇਂਜ ਹੁੰਦੀਆਂ ਰਹਿੰਦੀਆਂ, ਇਵੋਲਵ ਹੁੰਦੀਆਂ ਰਹਿੰਦੀਆਂ ਆ। 10-15 ਸਾਲ ਜਦੋਂ ਕੋਈ ਰੈਗੂਲੇਸ਼ਨ ਪਾਸ ਹੋ ਜਾਂਦੀ ਜਾਂ ਵਾਪਸ ਲੈ ਲਈ ਜਾਂਦੀ ਆ, ਉਸ ਤੋਂ ਬਾਅਦ ਦੇ ਵਿੱਚ ਜਾ ਕੇ ਉਹਨਾਂ ਚੀਜ਼ਾਂ ਦਾ ਅਸਰ ਇੰਨੇ ਕੁ ਸਾਲਾਂ ਬਾਅਦ ਜਾ ਕੇ ਜਿਹੜਾ ਉਹ ਪਤਾ ਲੱਗਣ ਲੱਗ ਜਾਂਦਾ ਆ ਵੀ ਕੀ ਜਿਹੜਾ ਹੋ ਰਿਹਾ ਆ। ਸੋ ਮੌਕੇ ਦੇ ਹਿਸਾਬ ਦੇ ਨਾਲ ਇੱਕ ਕੁਛ ਆਪਣੇ ਜਿਹੜੇ ਸ਼ਾਰਟ ਟਰਮ ਗੋਲਸ ਰੱਖੋ, ਕੁਛ ਆਪਣੇ ਲੌਂਗ ਟਰਮ ਗੋਲ ਰੱਖੋ ਵੀ ਉਹ ਕਿੱਦਾਂ ਜਿਹੜਾ ਉਹ ਕਰਨਾ ਹੈ। ਤੇ ਬਾਕੀ ਇਹ ਚੀਜ਼ਾਂ ਦੇ ਉੱਤੇ ਰੈਗੂਲੇਸ਼ਨਸ ਦੇ ਉੱਤੇ ਤੁਹਾਡੀ ਨਜ਼ਰ ਹੋਣੀ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰੀ ਆ, ਕੀ ਜਿਹੜਾ ਉਸ ਦੇ ਵਿੱਚ ਚੇਂਜਿਸ ਜਿਹੜੀਆਂ ਆ ਰਹੀਆਂ, ਕਿਉਂਕਿ ਉਸੇ ਨੇ ਹੀ ਇੰਡਸਟਰੀਜ਼ ਨੂੰ ਡਿਕਟੇਟ ਕਰਨਾ ਹੈ ਵੀ ਕਿਹੜੇ ਪਾਸੇ ਨੂੰ ਉਹਨੇ ਜਿਹੜਾ ਉਹ ਜਾਣਾ ਆ। ਜਿੱਦਾਂ ਹੁਣ ਕੈਲੀਫੋਰਨੀਆ ਵਾਲਿਆਂ ਨੇ ਕਹਿਤਾ ਵੀ 2035 ਤੋਂ ਬਾਅਦ ਦੇ ਵਿੱਚ ਆਪਾਂ ਚਲਾਉਣੀਆਂ ਸਿਰਫ ਇਲੈਕਟ੍ਰਿਕ ਗੱਡੀਆਂ ਆ, ਦੂਜੀਆਂ ਜਿਹੜੀ ਉਹ ਚੱਲਣ ਨਹੀਂ ਦੇਣੇ। ਸੋ ਉਹਦਾ ਦੇਖਣਾ ਪੈਣਾ ਵੀ ਕੀ ਜਿਹੜਾ ਹੋਊਗਾ ਵੀ। ਇਹ ਤਾਂ ਹੁਣ 10 ਸਾਲ ਹੀ ਰਹਿ ਗਏ, 10-12 ਸਾਲ ਹੀ ਰਹਿ ਗਏ ਆ। ਸੋ ਇੰਡਸਟਰੀ ਬੜੀ ਚੇਂਜ ਹੋਣੀ ਉਦੋਂ ਤਾਂ ਹੀ। ਸੋ ਜ਼ਰੂਰ ਦੇਖਦੇ ਰਿਹਾ ਕਰੋ ਕੀ ਜਿਹੜਾ ਉਹ ਹੋਣਾ ਆ। ਸ਼ਾਰਟ ਟਰਮ ਤੇ ਲੌਂਗ ਟਰਮ ਗੋਲਸ ਦੋਨਾਂ ਨੂੰ ਵੱਖ-ਵੱਖ ਕਰਕੇ ਜਿਹੜਾ ਉਹ ਜ਼ਰੂਰ ਚੱਲਿਆ ਕਰੋ ਜੀ। ਸੋ ਸਾਡਾ ਇਹ ਪ੍ਰੋਗਰਾਮ ਕਰਨ ਦਾ ਮੇਨ ਮਕਸਦ ਇਹੀ ਆ ਵੀ ਕੀ ਕੁਝ ਵਾਪਰ ਰਿਹਾ, ਕਿਹੜੇ ਲਾਜ਼ ਆ ਰਹੇ ਆ, ਕਿਹੜੀਆਂ ਚੇਂਜਸ ਆ ਰਹੀਆਂ, ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ। ਕੱਲਾ ਇਹ ਨਾ ਹੋਵੇ ਵੀ ਅਸੀਂ ਟਰੱਕ ਚਲਾਈ ਜਾਂਦੇ, ਚੈੱਕ ਆਈ ਜਾਂਦਾ ਤੇ ਜਮ੍ਹਾਂ ਕਰੀ ਜਾਂਦੇ ਆ। ਹਰ ਇੱਕ ਬੰਦੇ ਤੁਸੀਂ ਚਾਹੇ ਦੇਖ ਲਓ, ਫਾਰਮ ਵਰਕਰ ਦੇਖ ਲਓ, ਉਹਨਾਂ ਨੇ ਪਿਛਲੇ ਦਿਨਾਂ 'ਚ ਕਿੰਨਾ ਕੁਛ ਪ੍ਰਾਪਤ ਕੀਤਾ। ਰੈਸਟੋਰੈਂਟ ਵਰਕਰਸ ਦੇਖ ਲਓ। ਜੇ ਤੁਸੀਂ ਇਕੱਲਾ ਕੰਮੇ ਹੀ ਕਰਦੇ ਰਹਿਣ, ਉਹ ਵੀ ਮੰਨ ਲਓ ਜੀ ਅਸੀਂ ਤਾਂ ਸਬਜ਼ੀਆਂ ਤੋੜੀ ਜਾਣੀਆਂ, ਔਖੇ ਆ, ਨਹੀਂ ਇਹ ਨਹੀਂ। ਸੋ ਸਾਰੇ ਰਲ ਕੇ ਸਾਨੂੰ ਐਕਟ ਕਰਨਾ ਪੈਣਾ ਹਰ ਪਾਸੇ।
ਸੋ ਇੰਡੀਆ ਵਾਂਗ ਨਾ ਸੋਚੋ, ਜਿੱਥੇ ਇੱਥੇ ਆਏ ਆ ਆਪਾਂ, ਆਪਣੀ ਜਿਸ ਵੀ ਫੀਲਡ ਦੇ ਵਿੱਚ ਹੈਗੇ ਆ, ਤੁਹਾਨੂੰ ਪੂਰਾ ਜਿੰਨਾ ਵੀ ਵੱਧ ਤੋਂ ਵੱਧ ਨੌਲੇਜ ਮਿਲ ਸਕਦਾ ਹੈ, ਵੱਧ ਤੋਂ ਵੱਧ ਉਸ ਦੇ ਵਿੱਚ ਕਿਤੇ ਤਰ੍ਹਾਂ ਦੀ ਵੀ ਐਕਟਿਵਿਜ਼ਮ ਆ, ਉਹ ਜ਼ਰੂਰ ਸਾਨੂੰ ਕਰਨਾ ਚਾਹੀਦਾ। ਨਾਲੇ ਆਪਣੀ ਕੌਮ ਤਾਂ ਵੈਸੇ ਹੀ ਹੈ ਐਕਟਿਵਿਸਟ ਆ ਪਹਿਲੇ ਦਿਨ ਤੋਂ ਹੀ। ਜੀ ਬਿਲਕੁਲ, ਧਿਆਨ ਰੱਖੋ, ਪੜ੍ਹੋ ਕੀ ਜਿਹੜਾ ਉਹ ਹੋ ਰਿਹਾ। ਬਾਕੀ ਅਸੀਂ ਤੁਹਾਨੂੰ ਇੱਥੇ ਜਾਣਕਾਰੀ ਦਿੰਦੇ ਰਹਿੰਦੇ ਹਾਂ, ਅਤੇ ਤੁਸੀਂ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਨਜ਼ਰ ਜਿਹੜੀ ਆ ਉਹ ਰੱਖਦੇ ਰਿਹਾ ਕਰੋ। ਬਾਕੀ ਇੱਕ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਰਮਨ ਜੀ, ਵੀ ਡਾਊਨ ਸਾਈਜ਼ਿੰਗ ਰੀਸਟਰਕਚਰਿੰਗ ਦੇ ਚੱਲਦਿਆਂ ਕਈ ਜਿਹੜੀਆਂ ਕੰਪਨੀਆਂ ਵੱਡੀਆਂ ਕਨਵੇ ਵਰਗੀਆਂ, ਉਹ ਵੀ ਆਪਣੇ ਆਫਿਸਿਸ ਕਲੋਜ਼ ਕਰ ਰਹੀਆਂ, ਲੇ ਆਫਸ ਜਿਹੜੀਆਂ ਹੋ ਰਹੀਆਂ। ਸੋ ਆਪਾਂ ਟੈਕ ਇੰਡਸਟਰੀ ਦੇ ਵਿੱਚ ਵੀ ਦੇਖ ਰਹੇ ਹਾਂ ਵੀ ਉੱਥੇ ਵੀ ਲੇ ਆਫਸ ਦਾ ਦੌਰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਬੜੇ ਸੰਜਮ ਦੇ ਨਾਲ, ਸਬਰ ਦੇ ਨਾਲ ਚੱਲਣ ਦਾ ਜਿਹੜਾ ਵਕਤ ਹੈ ਇਸ ਟਾਈਮ ਚੱਲ ਰਿਹਾ ਹੈਗਾ ਜੀ। ਰਮਨ ਜੀ ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈਗੀ ਆ। ਡਾਊਨ ਸਾਈਜ਼ਿੰਗ ਇਹਨੂੰ ਹੀ ਕਹਿੰਦੇ ਆ। ਤੇ ਜੇ ਕਿਤੇ ਆਪਾਂ ਨੂੰ ਕਿਤੇ ਆਪਣਾ ਇੱਕ ਆਫਿਸ ਬੰਦ ਕਰਨਾ ਪੈ ਜਾਵੇ ਤਾਂ ਆਪਾਂ ਨੂੰ ਵਕਤ ਪੈ ਜਾਂਦਾ ਵੀ ਕੀ ਕਹੂਗੀ ਦੁਨੀਆ, ਤੇ ਦੁਨੀਆ ਨੇ ਜੋ ਮਰਜ਼ੀ ਕਹਿਣਾ, ਪਰ ਤੁਸੀਂ ਆਪਣਾ ਦੇਖਣਾ। ਤੇ ਬਾਕੀ ਰਾਜਕਰਨ ਜਿਹੜਾ ਆਉਣ ਵਾਲਾ ਸਮਾਂ ਹੈਗਾ 10 ਤੋਂ 15 ਸਾਲ ਵਾਲੀ ਡੀਲ ਤੇ ਫਿਰ ਆਪਾਂ ਚਲੇ ਜਾਈਏ ਕਿ ਆਉਣ ਵਾਲਾ ਸਮਾਂ ਜਿਹੜਾ ਹਾਈਡਰੋਜਨ ਫਿਊਲ ਦੇ ਉੱਤੇ ਬਹੁਤ ਜ਼ੋਰ ਸ਼ੋਰ ਨਾਲ ਹੋ ਰਿਹਾ। ਜਿਹੜੀ ਇਸ ਵੇਲੇ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਚੱਲ ਰਹੀ ਆ ਆਪਣੀ ਉੱਥੇ ਗੱਲਬਾਤ ਜੀ, ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਹੀਅਰਿੰਗ ਜਿਹੜੀਆਂ ਚੱਲਦੀਆਂ ਹੈਗੀਆਂ ਉਹਦੇ ਵਿੱਚ ਕਾਫੀ ਜਿਹੜਾ ਆ ਗਵਰਨਮੈਂਟ ਦੇ ਉੱਤੇ ਉਂਗਲ ਚੁੱਕੀ ਜਾ ਰਹੀ ਹੈ ਕਿ ਜਿਹੜੀ ਸਪੀਡ ਦੇ ਨਾਲ ਕਹਿੰਦੇ ਕੈਲੀਫੋਰਨੀਆ ਨੇ ਕੰਮ ਕੀਤਾ, ਸ਼ਾਇਦ ਉਹ ਸਪੀਡ ਦੇ ਨਾਲ ਸਾਰੀ ਕੰਟਰੀ ਕੰਮ ਨਾ ਕਰ ਸਕੇ। ਸੋ ਇਸ ਕਰਕੇ ਜਿਹੜਾ ਹਾਈਡਰੋਜਨ ਫਿਊਲ ਸੈੱਲ ਹੈਗਾ ਉਹਦਾ ਕਾਊਂਟਡਾਊਨ ਜਿਹੜਾ ਆ ਫੈਡਰਲ ਗਵਰਨਮੈਂਟ ਵੱਲੋਂ ਆਲਮੋਸਟ ਸ਼ੁਰੂ ਕਰ ਦਿੱਤਾ ਗਿਆ। ਸੋ ਉਹ ਕੰਮ ਉੱਤੇ ਕਾਫੀ ਸਪੀਡ ਦੇ ਨਾਲ ਚੱਲ ਰਿਹਾ ਹੈਗਾ। ਇਸ ਵੇਲੇ ਜਿਹੜੇ ਡਿਪਾਰਟਮੈਂਟ ਆਫ ਐਨਰਜੀ ਕਾਫੀ ਜਿਹੜੇ ਹੈਗਾ ਉਹ ਹਾਈਡਰੋਜਨ ਇਨਫਰਾਸਟਰਕਚਰ ਫਿਊਲਿੰਗ ਤੇ ਫਰੇਟ ਕੋਰੀਡੋਰਸ ਨੂੰ ਦਿੱਤੇ ਜਾ ਰਹੇ ਆ। ਸੋ ਤਾਂ ਕਿ ਜਿਹੜਾ ਇਹ ਕੰਮ ਹੈਗਾ ਇਹ ਹਾਈਡਰੋਜਨ ਫਿਊਲ ਸੈੱਲ ਵੱਲ ਜ਼ਿਆਦਾ ਤੋਰਿਆ ਜਾ ਰਿਹਾ। ਹੁਣ ਇਹ ਜਿੱਦਾਂ ਕਿ ਆਪਾਂ ਪਿਛਲੇ ਸਮੇਂ ਦੇ ਵਿੱਚ ਕਿਹਾ ਸੀਗਾ ਕਿ ਇਲੈਕਟ੍ਰਿਕ ਟਰੱਕ ਸੁਪਨੇ 'ਚ ਹੀ ਰਹਿ ਜਾਣਾ, ਤੇ ਮੈਨੂੰ ਲੱਗਦਾ ਹੁਣ ਜਿਹੜਾ ਹਾਈਡਰੋਜਨ ਫਿਊਲ ਸੈੱਲ ਤੇ ਇੰਨਾ ਕੰਮ ਸ਼ੁਰੂ ਹੋ ਗਿਆ ਨਾ ਹਾਈਡਰੋਜਨ ਫਿਊਲ ਸੈੱਲ ਤੇ ਹੋਣ ਦਾ ਕਰਕੇ, ਤੇ ਜਿਹੜਾ ਇਲੈਕਟ੍ਰਿਕ ਟਰੱਕ ਹੈਗਾ ਉਹ ਸ਼ਾਇਦ ਸੁਪਨਿਆਂ 'ਚ ਹੀ ਰਹਿ ਜਾਣਾ। ਨਹੀਂ, ਇਲੈਕਟ੍ਰਿਕ ਟਰੱਕ ਦੀ ਪ੍ਰੋਬਲਮਾਂ ਵੀ ਬਹੁਤ ਨੇ। ਇੱਕ ਤਾਂ ਇਨਫਰਾਸਟਰਕਚਰ ਬਿਜਲੀ ਦਾ, ਉਹਨੂੰ ਜਿਹੜਾ ਉਹ ਦੇਖ ਲਓ। ਦੂਜਾ ਰਾ ਮਟੀਰੀਅਲ ਕਿੱਥੋਂ ਲੈ ਕੇ ਆਉਣਾ, ਲੀਥੀਅਮ ਜਿਹੜਾ ਉਹ ਚਾਹੀਦਾ, ਕੋਬਾਲਟ, ਗ੍ਰੇਫਾਈਟ, ਇੰਨਾ ਕੁਛ ਚੀਜ਼ਾਂ ਚਾਹੀਦੀਆਂ। 5-5 ਹਜ਼ਾਰ ਪਾਉਂਡ ਦੀਆਂ ਬੈਟਰੀਆਂ ਦੇ ਵਿੱਚ ਇੰਨਾ ਮਾਲ ਕਿੱਥੋਂ ਲੈ ਕੇ ਆਉਣਾ, ਕਿੱਥੇ ਬਣਨਗੀਆਂ, ਕਿਵੇਂ ਹੋਊਗਾ, ਕਦੋਂ ਤੱਕ ਜਿਹੜੀ ਉਹ ਹੋਊਗੀ। ਬਾਅਦ 'ਚ ਉਸ ਤੋਂ ਬਾਅਦ ਦੇ ਵਿੱਚ ਰਮਨ ਜੀ ਇਨਵਾਇਰਮੈਂਟ ਦੀ ਇੱਕ ਹੋਰ ਪ੍ਰੋਬਲਮ ਆਉਣੀ ਆ ਵੀ ਇਹਨਾਂ ਨੂੰ ਡਿਸਕਾਰਡ ਕਿੱਥੇ ਕਰਨਾ ਹੈ। ਇਹ ਸਮੁੰਦਰ 'ਚ ਸਿੱਟਣੀਆਂ, ਪਾਣੀ 'ਚ ਸਿੱਟਣੀਆਂ, ਕਿੱਥੇ ਜ਼ਮੀਨ 'ਚ ਸਿੱਟਣੀਆਂ, ਕੀ ਕਰਨਾ? ਰੌਲਾ ਤਾਂ ਉਹ ਵੀ ਰਹਿਣਾ ਹੈ ਨਾ ਬਾਅਦ 'ਚ। ਤੁਹਾਨੂੰ ਦੱਸਿਆ ਸੁਪਨਿਆਂ ਦਾ ਸੰਸਾਰ ਹੈ, ਏਦਾਂ ਹੀ ਬਣਿਆ ਰਹਿ ਜਾਣਾ। ਰਨ ਨਾਲੋਂ ਆਪਾਂ ਨੂੰ ਇੱਕ ਸਵਾਲ ਹੈਗਾ ਫੇਸਬੁੱਕ ਦੇ ਉੱਤੇ, ਕੈਨ ਯੂ ਪੁੱਟ ਯੋਰਸੈਲਫ ਇਨ ਅ ਪੇਰੋਲ ਇਨ ਸੋਲ ਪ੍ਰੋਵਾਈਡਰ। ਸੋਲ ਪ੍ਰੋਵਾਈਡਰ ਜਾਂ ਸੋਲ ਪ੍ਰੋਪਰਾਈਟਰ ਹੈਗਾ, ਤੁਸੀਂ ਪੇਰੋਲ ਕਰ ਸਕਦੇ ਆ, ਕਦੋਂ ਵੀ ਕਰ ਸਕਦੇ ਆ ਆਪਣਾ ਪੇਰੋਲ, ਕੋਈ ਉਹਦੇ ਵਿੱਚ ਤੁਹਾਨੂੰ ਰੋਕ ਟੋਕ ਨਹੀਂ ਹੈਗੀ। ਪੇਰੋਲ ਕਰਨਾ ਇਜ਼ ਬੈਨੀਫਿਟ, ਤੁਹਾਡੇ ਲਈ ਬੈਨੀਫਿਟ ਹੈਗਾ। ਤੁਸੀਂ ਕੱਲ ਨੂੰ ਆਪਣਾ ਅਨਇੰਪਲੋਇਮੈਂਟ 'ਤੇ ਜਾ ਸਕਦੇ, ਕੱਲ ਨੂੰ ਤੁਹਾਡੀ ਜਿਹੜੀ ਆ ਤੁਹਾਡਾ ਜਿਹੜਾ ਤੁਸੀਂ ਕੋਈ ਗੱਡੀ ਲੈਣੀ, ਘਰ ਲੈਣਾ, ਕਾਰ ਲੈਣੀ, ਤੁਹਾਨੂੰ ਪੇਰੋਲ 'ਤੇ ਆ, ਤੁਹਾਡਾ ਪਰਮਾਨੈਂਟਲੀ ਤੁਹਾਡੇ ਕੋਲ ਪੱਕਾ ਆਪਣਾ ਕ੍ਰੈਡਿਟ ਹੈਗਾ। ਸੋ ਪੇਰੋਲ ਦੇ ਬਹੁਤ ਜ਼ਿਆਦਾ ਬੈਨੀਫਿਟ ਹੈਗੇ ਆ, ਚਾਹੇ ਤੁਸੀਂ ਸੋਲ ਪ੍ਰੋਪਰਾਈਟਰ ਚਾਹੇ ਸਿੰਗਲ ਆ, ਕੁਛ ਵੀ ਆ, ਪੇਰੋਲ ਕਰਦੇ ਆ ਬੈਨੀਫਿਟ ਆ। ਤੁਹਾਨੂੰ ਈਅਰ ਐਂਡ 'ਤੇ ਜਾ ਕੇ ਇਕੱਠੇ ਟੈਕਸ ਨਹੀਂ ਭਰਨੇ ਪੈਂਦੇ, ਹੌਲੀ ਹੌਲੀ ਤੁਸੀਂ ਟੈਕਸ ਜਿਹੜੇ ਹਰ ਮਹੀਨੇ ਦਿੰਦੇ ਰਹਿੰਦੇ ਆ। ਸੋ ਤੁਹਾਨੂੰ ਈਅਰ ਐਂਡ 'ਤੇ ਜਾ ਕੇ ਸਾਰਾ ਰੌਲਾ ਨਹੀਂ ਪੈਂਦਾ। ਐਂਡ ਇਹ ਪ੍ਰੋਪਰ ਵੇ ਹੈਗੀ ਆ ਟੂ ਪਾਰਟ ਆਫ ਦਾ ਇਕਨੋਮੀ। ਜੀ ਜੀ, ਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਰਮਨ ਜੀ, ਮਿਹਰਬਾਨੀ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ ਆਪਾਂ ਵੀ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਮਲ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।